ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 20 ਜੁਲਾਈ ਦਿਨ ਹੈਗਾ ਜੀ ਮੰਗਲਵਾਰ, ਤੇ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਨੋਰ ਸਟੂਡੀਓਜ਼ ਤੋਂ। ਮਿੰਟੂ ਜੀ, ਜੀਆਂ ਨੂੰ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਹੋਮ ਆਟੋ ਕਮਰਸ਼ੀਅਲ ਲਿਕਰ ਸਟੋਰ ਗੈਸ ਸਟੇਸ਼ਨ ਇੰਸ਼ੋਰੈਂਸ, ਹੋਟਲ ਮੋਟਲ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਦੇ ਲਈ ਕਾਲ 4082722500। ਜੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਸੰਪਰਕ ਕਰੋ ਨੰਬਰ 4159090503 415-909-0503। ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, GN ਟਾਇਰਾਂ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ, ਕਾਲ ਕਰ ਸਕਦੇ ਹੋ ਨਿੰਮਾ ਸੋਹਤਾ 209-277-0113। ਵੈਸਟ ਕੋਸਟ ਤੇ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਜੇ ਕਰੀਏ ਤਾਂ ਕਹਿੰਦੇ ਅਕਾਲੀ ਦਲ ਨੇ ਪ੍ਰਧਾਨ ਮੰਤਰੀ ਦੀ ਕਰੋਨਾ ਮੀਟਿੰਗ ਦਾ ਬਾਈਕਾਟ ਕੀਤਾ। ਕਰੋਨਾ ਮੀਟਿੰਗ, ਬੰਦਾ ਪੁੱਛੇ ਕਿ ਕਰੋਨਾ ਉੱਥੇ ਨਾਲ ਬੈਠਾ ਸੀਗਾ ਸੀਟ ਤੇ। ਕਰੋਨਾ ਮੀਟਿੰਗ, ਗੱਲ ਤੇ ਇਹ ਆ ਕਿ ਦੇਖੋ, ਇਹਨਾਂ ਨੇ ਦੇਣੀ ਸੀਗੀ ਪ੍ਰੈਜੈਂਟੇਸ਼ਨ ਇਸ ਮੁੱਦੇ ਤੇ, ਪਰ ਅਕਾਲੀਆਂ ਨੇ ਬਾਈਕਾਟ ਕਰ ਦਿੱਤਾ। ਵੈਸੇ ਉਹ ਬਹਿੰਦੇ ਵੀ ਜਾ ਕੇ ਕਿਹੜੇ ਮੂੰਹ ਨਾਲ, ਕਿਉਂਕਿ ਵੇਖੋ ਗੱਲਾਂ ਜਿਹੜੀਆਂ ਹੁਣ ਗਾਂਹ ਤੱਕ ਚਲੇ ਗਈਆਂ, ਗੱਲਾਂ ਤਾਂ ਤੱਕ ਚਲੇ ਗਈਆਂ ਨੇ ਕਿਉਂਕਿ ਜੇ ਆਪਾਂ ਵੇਖੀਏ ਤਾਂ ਇਸ ਟਾਈਮ ਖਾਸ ਤੌਰ 'ਤੇ ਪੰਜਾਬ ਦੇ ਜਿਹੜੇ ਮੈਂਬਰ ਪਾਰਲੀਮੈਂਟ, ਜਿੰਨੇ ਵੀ MP ਆ, ਉਹਨਾਂ 'ਤੇ ਇੱਕ ਵੱਖਰਾ ਦਬਾਅ ਹੈ ਕਿ ਵੱਧ ਤੋਂ ਵੱਧ ਕਿਸਾਨਾਂ ਦੇ ਨਾਲ ਖੜਨਾ ਪਊਗਾ। ਉਹਦਾ ਕਾਰਨ ਇਹ ਆ ਕਿ ਗਾਂਹ ਵੋਟਾਂ ਨੇ। ਜੇ ਤੁਸੀਂ ਕਿਸਾਨੀ ਤੋਂ ਹਟ ਕੇ ਥੋੜ੍ਹਾ ਪਿੱਛੇ ਕਿਸੇ ਹੋਰ ਮੁੱਦੇ 'ਤੇ ਖੇਡੋਗੇ ਤਾਂ ਡੈਫੀਨੇਟਲੀ ਤੁਸੀਂ LBW ਹੋ ਹੀ ਜਾਣਾ। ਵੈਸੇ ਤਾਂ ਬੋਲਡ ਵੱਟਦੇ ਆ ਤੁਸੀਂ, ਤਾਂ ਇਸ ਕਰਕੇ ਵੱਧ ਤੋਂ ਵੱਧ ਜ਼ੋਰ ਲੱਗਿਆ ਪਿਆ ਕਿ ਅਸੀਂ ਆਪਣੀ ਹਾਜ਼ਰੀ ਜਿਹੜੀ ਹੈ ਨਾ, ਉਹ ਇਸ ਤਰ੍ਹਾਂ ਦਰਜ ਕਰਵਾਈਏ ਕਿ ਘੱਟੋ ਘੱਟ ਕਿਸਾਨਾਂ 'ਚ ਮੈਸੇਜ ਆਵੇ ਕਿ ਹਾਂ, ਸਾਡੇ ਨੁਮਾਇੰਦੇ, ਪੰਜਾਬੀ ਨੁਮਾਇੰਦੇ ਜਿਹੜੇ ਆ, ਉਹ ਪੰਜਾਬ ਦੇ ਨਾਲ ਖਲੋਤੇ ਆ। ਸੋ ਇਸ ਕਰਕੇ ਸਾਰੇ ਹੀ ਆਪੋ ਆਪਣਾ ਜ਼ੋਰ ਲਾ ਰਹੇ ਆ, ਤੇ ਸਾਰਿਆਂ ਲਈ ਭਾਈ ਸ਼ਾਬਾਸ਼ੀ ਆ। ਕਿਉਂਕਿ ਕੱਲ੍ਹ ਵੀ ਇਹਨਾਂ ਨੇ ਬਹੁਤ ਰੌਲਾ ਰੱਪਾ ਪਾਇਆ। ਕਾਂਗਰਸੀ ਆਪਣੀ ਥਾਂ 'ਤੇ ਬੈਨਰ ਫੜੀ ਫਿਰਦੇ ਸੀ, ਸੁਖਬੀਰ ਬਾਦਲ, ਬੀਬਾ ਬਾਦਲ ਤੇ ਭਗਵੰਤ ਮਾਨ ਨੇ ਤੇ ਕੰਮ ਰੋਕੂ ਮਤਾ ਲਿਆਂਦਾ ਸੀਗਾ। ਸੋ ਇਹਨਾਂ ਨੇ ਵੀ ਅੱਜ ਤਰਕ ਇਹੋ ਦਿੱਤਾ ਹੈ ਕਿ ਜਿਹੜਾ ਕੰਮ ਰੋਕੂ ਮਤਾ ਲਿਆਂਦਾ ਗਿਆ ਸੀਗਾ, ਉਹਨੂੰ ਭਾਜਪਾ ਨੇ ਮਤਲਬ ਕਿ ਇੱਕ ਤਰਫਾ ਬਹੁ ਗਿਣਤੀ ਦੇ ਦਮ ਤੇ ਰੱਦ ਕਰਵਾ ਦਿੱਤਾ। ਸੋ ਇਸ ਕਰਕੇ, ਕਿਉਂਕਿ ਪ੍ਰਧਾਨ ਮੰਤਰੀ ਗੱਲ ਸੁਣ ਕੇ ਕੋਈ ਰਾਜ਼ੀ ਨਹੀਂ ਹੈ, ਕਿਸਾਨਾਂ ਦਾ ਕੋਈ ਨਿਬੇੜਾ ਹੀ ਨਹੀਂ ਕਰ ਰਿਹਾ। ਸੁਖਬੀਰ ਬਾਦਲ ਨੇ ਤੇ ਇੱਥੋਂ ਤੱਕ ਆਖਿਆ ਕਿ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਕਿਸਾਨਾਂ ਨਾਲ ਅਨਿਆਂ ਕਰ ਰਹੇ ਨੇ, ਤੇ ਇਸ ਕਰਕੇ ਅਸੀਂ ਇਸ ਮੀਟਿੰਗ ਦਾ ਬਾਈਕਾਟ ਕਰਦੇ ਹਾਂ। ਤੇ ਨਾਲ ਇਹ ਗੱਲ ਵੀ ਆਖੀ ਆ ਉਹਨਾਂ ਨੇ ਕਿ ਦੇਖੋ, ਜਿਹੜਾ ਕਿਸਾਨ ਆ, ਮਤਲਬ ਕਿ ਉਹ ਸ਼ਾਬਾਸ਼ੀ ਦਾ ਹੱਕਦਾਰ ਆ, ਪਰ ਤੁਸੀਂ ਕੁਛ ਹੋਰ ਹੀ ਕਰ ਰਹੇ ਹੋ। ਉਹਨਾਂ ਨੇ ਇੱਕ ਤਖਤੀ ਵੀ ਫੜੀ ਸੀਗੀ, ਉਹ ਬੜੀ ਅੱਜ ਫੋਟੋ ਜਿਹੜੀ ਆ ਮਸ਼ਹੂਰ ਵੀ ਹੋਈ ਆ, ਜਿਹਦੇ ਵਿੱਚ ਨਰਿੰਦਰ ਤੋਮਰ ਲੰਘ ਰਹੇ ਆ ਕੋਲ ਦੀ, ਤੇ ਉਹਨਾਂ ਨੇ ਤਖਤੀ ਵੀ ਫੜੀ ਆ। ਸੋ ਇਸ ਕਰਕੇ ਹੁਣ ਜੇ ਆਪਾਂ ਦੇਖੀਏ ਤਾਂ ਅੱਜ ਤੋਮਰ ਨੇ ਵੀ ਉੱਥੇ ਬਿਆਨ ਤਾਂ ਦਿੱਤਾ ਵਾ। ਜੇ ਆਪਾਂ ਸੰਸਦ ਦੀ ਗੱਲ ਕਰੀਏ, ਕਾਰਵਾਈ ਜਿੰਨੀ ਕੁ ਚੱਲੀ ਆ, ਤਾਂ ਉਹਦੇ ਵਿੱਚ ਨਰਿੰਦਰ ਤੋਮਰ ਹੋਰਾਂ ਨੇ ਆਖਿਆ ਕਿ ਦੇਖੋ, ਗੱਲ ਇਹ ਆ ਕਿ ਅਸੀਂ ਸੋਧ ਵਾਸਤੇ ਬਿਲਕੁਲ ਤਿਆਰ ਹਾਂ, ਕੋਈ ਵੀ ਸੋਧ ਕਰਾਉਣੀ ਆ ਤੇ ਅਸੀਂ ਬਿਲਕੁਲ ਤਿਆਰ ਹਾਂ। ਕਿਸਾਨ ਜਦੋਂ ਵੀ ਆਖਣਗੇ ਅਸੀਂ ਗੱਲਬਾਤ ਕਰ ਲਵਾਂਗੇ। ਤੇ ਜੇ ਆਪਾਂ ਇਸ ਤੋਂ ਹਟ ਕੇ ਵੇਖੀਏ ਤਾਂ ਭਗਵੰਤ ਮਾਨ ਨੇ ਵੀ ਪ੍ਰਧਾਨ ਮੰਤਰੀ ਤੇ ਨਿਸ਼ਾਨਾ ਕੱਸਿਆ। ਉਹਨੇ ਕਿਹਾ ਕਿ ਕਿਸਾਨਾਂ ਦੀ ਗੱਲ ਤੇ ਤੁਹਾਨੂੰ ਸੁਣਨੀ ਪੈਣੀ ਹੈ, ਪਰ ਉਹ ਨਸੀਹਤ ਦੇ ਰਹੇ ਆ ਸਿੱਧੇ ਤੌਰ ਤੇ ਨਰਿੰਦਰ ਤੋਮਰ ਹੋਰੀ ਕਿ ਭਾਈ ਖੇਤੀ ਕਾਨੂੰਨ ਰੱਦ ਕਰਨ ਦੀ ਬਜਾਏ
ਆਪਣੀਆਂ ਚਿੰਤਾਵਾਂ ਕਰੋ, ਚਰਚਾ ਕਰੋ ਤੇ ਸਾਡੇ ਤੋਂ ਸੋਧ ਕਰਵਾ ਲਓ। ਬਾਕੀ 22 ਜੁਲਾਈ ਤੱਕ ਇਹ ਜਿਹੜੀ ਸੰਸਦ ਦੀ ਕਾਰਵਾਈ ਆ ਇੱਕ ਵਾਰੀ ਮੁਲਤਵੀ ਕਰ ਦਿੱਤੀ ਗਈ ਆ। ਤਾਂ ਕੁੱਲ ਮਿਲਾ ਕੇ ਹਾਜ਼ਰੀ ਚੰਗੀ ਆ। ਸਾਡੇ ਮੈਂਬਰ ਪਾਰਲੀਮੈਂਟ ਬਹੁਤ ਘੱਟ ਗਿਣਤੀ 'ਚ ਨੇ ਉੱਥੇ, ਜਿੰਨੇ ਵੀ ਹੈਗੇ ਆ ਲੋਕ ਸਭਾ ਦੇ ਵਿੱਚ ਜਾਂ ਰਾਜ ਸਭਾ ਦੇ ਵਿੱਚ, ਉਹ ਰੌਲਾ ਪਾ ਰਹੇ ਆ ਪਰ ਇੰਨਾ ਕੁਝ ਸੁਣ ਨਹੀਂ ਰਿਹਾ। ਕਿਉਂਕਿ ਅੱਜ ਵੀ ਜੇ ਤੁਸੀਂ ਵੇਖੋਗੇ ਤਾਂ ਜਸੂਸੀ ਕਾਂਡ, ਕਿਉਂਕਿ ਉਹਦੇ ਵਿੱਚ ਦੂਸਰੀ ਕਿਸ਼ਤ ਆ ਗਈ, ਕਾਫੀ ਵੱਡੇ ਨਾਂ ਫੇਰ ਆ ਗਏ, ਉਹਦਾ ਜ਼ਿਆਦਾ ਰੌਲਾ ਰੱਪਾ ਪਿਆ ਵਾ। ਵੈਸੇ ਮੈਂ ਸਮਝਦਾ ਕਿ ਦੇਖੋ ਜਸੂਸੀ ਤਾਂ ਉਹਨਾਂ ਦੇ ਰਾਜ ਦੇ ਵਿੱਚ ਵੀ ਹੁੰਦੀ ਆਈ ਆ। ਕੋਈ ਮਤਲਬ ਕਿ ਕਰ ਲੈਂਦਾ ਆ ਫੋਨ ਟੈਪ ਕਰਕੇ, ਕੋਈ ਕਿਸੇ ਢੰਗ ਨਾਲ। ਵੈਸੇ ਜੇ ਮੱਛਰ ਬੰਦਾ ਹੱਥ ਨਾਲ ਮਾਰਦਾ ਹੋਵੇ ਤੇ ਬੰਦੂਕ ਚਲਾਉਣ ਦੀ ਕੀ ਜ਼ਰੂਰਤ ਹੈ ਇੱਥੇ? ਤੇ ਉੱਦਾਂ ਹੀ ਕਹਿ ਲਓ ਕਿ ਜਸੂਸੀਆਂ ਕਰਨ ਵਾਸਤੇ ਵਾਧੂ ਬੰਦੇ ਹੀ ਨਾਲ ਤੁਰੇ ਫਿਰਦੇ ਆ। ਤੁਹਾਨੂੰ ਆਪ ਹੀ ਮਿਲ ਜਾਂਦੇ ਆ ਬੰਦੇ ਕਿ ਹਾਂ ਮੈਂ ਲੀਕ ਕਰ ਦਿੰਦਾ ਸਾਰੀ ਗੱਲਬਾਤ। ਤਾਂ ਇਹ ਆ ਕਿ ਠੀਕ ਆ, ਜਸੂਸੀ ਤੇ ਹੁੰਦੀ ਆ। ਜੇ ਅਮਰੀਕਾ ਵਰਗਾ ਦੇਸ਼ ਵਾਟਰਗੇਟ ਇਹੋ ਜਿਹਾ ਇੱਕ ਵਿਵਾਦ ਛੇੜੀ ਫਿਰਦਾ ਤਾਂ ਇਹਦਾ ਮਤਲਬ ਕਿ ਸਾਰੀਆਂ ਥਾਵਾਂ ਤੇ ਏਦਾਂ ਹੁੰਦਾ ਵਾ। ਗੱਲ ਇਹ ਆ ਕਿ ਹੁਣ ਤੁਸੀਂ ਉਸ ਮੁੱਦੇ ਦੇ ਥੱਲੇ ਸਾਰੇ ਮੁੱਦੇ ਦੱਬ ਰਹੇ ਹੋ। ਮਸਲਣ ਕੇ ਵੇਖੋ ਕਿੱਡੀ ਵੱਡੀ ਫੇਲੀਅਰ ਸੀਗੀ ਇਹਨਾਂ ਦੀ ਸੈਕੰਡ ਵੇਵ ਦੇ ਵਿੱਚ, ਜੋ ਬਦਨਾਮੀ ਹੋਈ, ਉਹ ਮੁੱਦਾ ਸਾਰਾ ਦੱਬ ਜਾ ਰਿਹਾ। ਕੀ ਇਕੋਨਮੀ ਦਾ ਹਾਲ ਆ, ਤੇਲ ਦੀਆਂ ਕੀਮਤਾਂ ਅੱਜ ਤੁਸੀਂ ਵੇਖੋ ਕਿ ਇਹਨਾਂ ਨੇ ਆਪ ਮੰਨਿਆ ਕਿ ਅਸੀਂ 3.25 ਲੱਖ ਕਰੋੜ ਰੁਪਈਆ ਕਮਾਇਆ 2021 ਦੇ ਦੌਰਾਨ, ਫਾਈਨੈਂਸ਼ੀਅਲ ਈਅਰ 2021 ਦੇ ਦੌਰਾਨ 3.25 ਲੱਖ ਕਰੋੜ ਰੁਪਏ ਦੀ ਕਮਾਈ ਕੀਤੀ ਇਹਨਾਂ ਨੇ ਤੇਲ ਤੇ ਟੈਕਸ ਲਾ ਕੇ, ਤੇ ਜਿਹੜਾ ਕਿ 19-20 ਦੇ ਮੁਕਾਬਲੇ ਦੁੱਗਣਾ ਹੈ ਕਮਾਈ ਦਾ ਸਰਮਾਇਆ। ਉਹ ਕੋਈ ਗੱਲ ਨਹੀਂ ਕਰ ਰਿਹਾ ਕਿ ਲੋਕ ਆਮ ਬੰਦਾ, ਹੁਣ ਦੇਖੋ ਇੱਕ ਮਜ਼ਦੂਰ ਵੀ ਜੇ ਸਕੂਟਰ ਰੱਖਦਾ ਹੈ ਨਾ, ਮੋਟਰਸਾਈਕਲ ਰੱਖਦਾ ਹੈ, ਉਹਦੀ ਜ਼ਿੰਦਗੀ ਕਿਸ ਤਰ੍ਹਾਂ ਚੱਲਦੀ ਹੋਏਗੀ, ਇੱਕ ਕਿਸਾਨ ਦੀ ਕਿੰਨੀ ਖਪਤ ਆ। ਮਤਲਬ ਕਿ ਕੋਈ ਗੱਲ ਕਰਕੇ ਉੱਥੇ ਹੁਣ ਰਾਜੀ ਨਹੀਂ। ਬਸ ਜਸੂਸੀ ਕਾਂਡ ਠੀਕ ਆ, ਅਸੀਂ ਵੀ ਮਾਮਲੇ ਦੀ ਗੰਭੀਰਤਾ ਸਮਝਦੇ ਹਾਂ ਤੇ ਸਟੈਂਡ ਵੀ ਕਰਦੇ ਹਾਂ ਕਿ ਜਾਂਚ ਪੜਤਾਲ ਹੋਣੀ ਚਾਹੀਦੀ ਹੈ, ਪਰੰਤੂ ਇਹ ਆ ਕਿ ਹੁਣ ਦੂਸਰੇ ਮੁੱਦੇ ਤੁਸੀਂ ਦਬਾ ਦਿਓ ਇਹਦੇ ਥੱਲੇ, ਇਹ ਵੀ ਤਾਂ ਕੋਈ ਸਿਆਣਪ ਨਹੀਂ ਹੈ ਨਾ ਕਿ ਓਪੋਜੀਸ਼ਨ ਨੂੰ ਵੇਖਣਾ ਪਏਗਾ। ਪੰਜਾਬ ਦੇ MP ਕਿਸਾਨ ਦੀ ਗੱਲ ਕਰ ਰਹੇ ਆ, ਹਰਿਆਣੇ ਦੇ ਲੀਡਰ ਕਰ ਰਹੇ ਹੋਣਗੇ, ਕੁਛ ਚੰਦ ਯੂਪੀ ਦੇ, ਕੁਛ ਕੁ ਬੰਗਾਲ ਦੇ, ਤਾਂ ਦੂਸਰਿਆਂ ਦੇ ਵੀ ਆਪੋ ਆਪਣੇ ਮੁੱਦੇ ਆ ਨਾ। ਤਾਂ ਕਾਂਗਰਸ ਨੂੰ ਜਾਂ ਉਹਦੇ ਜਿਹੜੇ ਹੈਗੇ ਇਸ ਟਾਈਮ ਅਲਾਈਡ, ਉਹਨਾਂ ਨੂੰ ਵੇਖਣਾ ਪਏਗਾ, ਵਿਚਾਰਨਾ ਪਏਗਾ। ਮੇਰੇ ਖਿਆਲ ਦੇ ਨਾਲ ਇਹ ਥੋੜਾ ਜਿਹਾ ਸਟਾਂਸ ਇਹਨਾਂ ਨੂੰ ਰਿਵਿਊ ਕਰਨ ਦੀ ਜ਼ਰੂਰਤ ਆ। ਖੈਰ ਜੋ ਵੀ ਆ, ਚਲੋ ਸਾਡੇ ਪੰਜਾਬ ਦੇ ਜਿੰਨੇ ਕੁ ਨੁਮਾਇੰਦੇ ਆ ਬੋਲ ਰਹੇ ਆ, ਵਧੀਆ ਗੱਲ ਆ, ਪਰ ਹਾਜ਼ਰੀ ਇਹਨਾਂ ਦੀ ਭਰਵੀਂ ਆ। ਲੱਗਦਾ ਆ ਕਿ ਠੀਕ ਆ ਕਿ ਪੰਜਾਬੀਆਂ ਨੇ ਬੰਦੇ ਚੁਣ ਕੇ ਇਕੱਲੇ ਆ ਤੇ ਘੱਟੋ ਘੱਟ ਕਿਸਾਨੀ ਦੇ ਮੁੱਦੇ ਤੇ ਚਾਹੇ ਜਿੱਦਾਂ ਮਰਜ਼ੀ ਆ ਉਹ ਬੋਲ ਰਹੇ ਨੇ। ਜੀ ਜੀ ਜੀ। ਕਿਸਾਨਾਂ ਦੀ ਅਗਲੀ ਮਿੰਟੂ ਜੀ ਗੱਲ ਕਰ ਲਈਏ। ਕਿਸਾਨ ਆਗੂ ਤੇ ਦਿੱਲੀ ਪੁਲਿਸ ਵਿਚਾਲੇ ਦੂਜੇ ਦੌਰ ਦੀ ਮੀਟਿੰਗ ਬੇਸਿੱਟਾ। ਹਾਂਜੀ, ਗੱਲ ਇਹ ਆ ਕਿ ਹੁਣ ਜਿਵੇਂ ਉਹ ਕਿਸੇ ਨੇ ਆਖਿਆ ਨਾ, हमारे इरादों का इम्तिहान अभी बाकी है, अभी तो नापने के लिए सारा आसमान बाकी है। सो इम्तिहान बाकी है किसान जथेबंदियां ਦੇ। क्यों? क्योंकि सैकंड दौर की जी अज दूजे गेड़ की अज जी गलबात हुई आ, ये भी बसिट्टा ही रही आ, ये भी कोई सिट्टा नहीं निकल सकिया। क्योंकि जी दिल्ली पुलिस आ वो ऑप्शन होर दे रही है कि तुसी जथियां की गिणती जी है, जिवें एक जथे की गिणती 200 है तो 200 की गिणती जी घट कर दिओ, आपके हिसाब नाल कह रहे हैं। तो संकेतक धरना जिहड़ा वो संसद की बजाय किते होर कर लो, तुसीं इस तरह की पेशकश वो दे रहे हैं। ये अपनी गल ते अटल ने। वैसे तो योगेंद्र यादव जिवें 26 जनवरी तो पहला कहंदा सीगा कि हमारी मीटिंग बहुत सकारात्मक रही है जी, फलां टमका, पर दूसरे लीडर जिहड़े पंजाब के लीडर है वो कहंदे आ कि वो अपनी गल ते अडोल है भाई, असीं अपनी गल ते अडिग आ। ਤਾਂ ਦੋਵੇਂ ਧਿਰਾਂ ਜਦੋਂ ਆਪੋ ਆਪਣੇ ਸਟੈਂਡ ਨੂੰ ਛੱਡਣ ਵਾਸਤੇ ਤਿਆਰ ਹੀ ਨਹੀਂ ਤਾਂ ਫਿਰ ਗੱਲਬਾਤ ਦੇ ਰਾਹੀਂ ਮਸਲਾ ਕੀ ਹੱਲ ਹੋਣਾ। ਸੋ ਜ਼ਾਰਾ ਜੀ ਗੱਲ ਆ ਕਿ 22 ਜੁਲਾਈ ਨੂੰ ਜਿਹੜਾ ਪ੍ਰੋਗਰਾਮ ਦਿੱਤਾ ਹੋਇਆ ਕਿਸਾਨ ਜਥੇਬੰਦੀਆਂ ਨੇ ਉਹ ਅਟੱਲ ਹੈ ਤੇ ਟੱਲ ਰਹੂਗਾ। ਇਹਦੇ ਵਿੱਚ ਕੀ ਆ ਕਿ ਇਹਨਾਂ ਨੇ ਕਿਹਾ ਕਿ ਅਸੀਂ ਬੱਸਾਂ ਲਵਾਂਗੇ, ਮਤਲਬ ਕਿ 5 ਕੁ ਬੱਸਾਂ ਸ਼ਾਇਦ ਕਿਹਾ ਇਹਨਾਂ ਨੇ, ਜੇ ਮੈਂ ਸਹੀ ਸੁਣ ਸਕਿਆ ਹੋਵਾਂ, ਕਿ 5 ਕੁ ਬੱਸਾਂ ਹੋਣਗੀਆਂ ਜਿਹਦੇ ਵਿੱਚ 200 ਬੰਦਿਆਂ ਦਾ ਇੱਕ ਜਥਾ ਜਾਏਗਾ। ਹਾਲਾਂਕਿ ਉਹਨਾਂ ਦੇ ਪਛਾਣ ਵਾਸਤੇ ਜਿਹੜੇ ਆਧਾਰ ਕਾਰਡ ਵਗੈਰਾ ਹੋਣਗੇ ਜਾਂ ਜੋ ਵੀ ਹੈ ਉਹ ਸਾਰਾ ਕੁਛ ਹੈ ਜਿਹੜਾ ਉਹ ਹੋਏਗਾ। ਮਤਲਬ ਕਿ ਐਸਾ ਨਹੀਂ ਹੈ ਕਿ ਕੋਈ ਅਣਪਛਾਤਾ ਵਿਅਕਤੀ ਹੈ ਜਿਹੜਾ ਉਹ ਹੋਏਗਾ, ਸਾਰਿਆਂ ਦੀ ਪਛਾਣ ਜਿਹੜੀ ਹੈ ਉਹ ਪਹਿਲਾਂ ਹੀ ਮਤਲਬ ਕਿ ਜਨਤਕ ਕੀਤੀ ਹੋਏਗੀ।
ਤਾਂ ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਦਿੱਲੀ ਪੁਲਿਸ ਹੁਣ ਕੀ ਰਣਨੀਤੀ ਘੜਦੀ ਹੈ ਇਸ ਬਾਬਤ ਪਤਾ ਆਪਾਂ ਨੂੰ ਹੁਣ ਠਹਿਰ ਕੇ ਲੱਗੇਗਾ, ਕਿਉਂਕਿ ਯਕਦਮ ਇਸ ਤਰ੍ਹਾਂ ਡਿਸਕਲੋਜ਼ ਨਹੀਂ ਕਰਦੀ ਹੁੰਦੀ ਪੁਲਿਸ ਕਿ ਅਸੀਂ ਹੁਣ ਰਣਨੀਤੀ ਆਹ ਘੜਾਂਗੇ ਜੀ, ਕਿਸਾਨ ਜਥੇਬੰਦੀਆਂ ਵਾਲੇ ਤਾਂ ਹਟਦੇ ਨਹੀਂ ਹੈ। ਪਰ ਮੇਰੇ ਖਿਆਲ ਦੇ ਨਾਲ ਠੀਕ ਹੈ ਕਿ ਪ੍ਰੋਗਰਾਮ ਜਿਹੜਾ ਦਿੱਤਾ ਉਹਦੇ 'ਚ ਹੁਣ ਬਦਲਾਅ ਦੀ ਕੋਈ ਜ਼ਰੂਰਤ ਨਹੀਂ ਜੀ, ਕਿਉਂਕਿ ਜੇ ਬਦਲਾਅ ਕਰਨਗੇ ਤਾਂ ਫਿਰ ਇਹਨਾਂ ਦਾ ਆਪਸ ਦੇ ਵਿੱਚ ਪਾਟਕ ਵਧੇਗਾ। ਕੋਈ ਵੀ ਪੇਸ਼ਕਸ਼ ਕਰੀ ਜਾਂਦੇ ਆ ਉਹ ਤਾਂ ਇਸ ਤਰ੍ਹਾਂ ਦਾ ਹੀ ਪਾੜ ਵਧਾਉਂਦੇ ਆ ਹਮੇਸ਼ਾ, ਜਿਸ ਤਰ੍ਹਾਂ ਆਪਾਂ ਦੇਖਿਆ ਸੀਗਾ ਕਿ ਐਨ ਮੌਕੇ ਤੇ 26 ਜਨਵਰੀ ਨੂੰ ਵੀ ਉਹਨਾਂ ਨੇ ਆਪਣੀ ਗੇਮ ਖੇਡਤੀ ਸੀ ਦਿੱਲੀ ਪੁਲਿਸ ਨੇ। ਤੇ ਠੀਕ ਹੈ, ਤੁਸੀਂ ਆਪਣੀਆਂ 40 ਸੰਸਥਾਵਾਂ ਦੇ ਜਿਹੜੇ ਤੁਹਾਡੇ 5-5 ਕਿਸਾਨ ਜਿਹੜੇ ਨੁਮਾਇੰਦੇ ਆ ਉਹ ਜਾਣੇ ਜਥਿਆਂ ਦੇ ਰੂਪ ਦੇ ਵਿੱਚ 40-5 200 ਹੋ ਗਿਆ ਨਾ, ਤਾਂ 40 ਜਥੇਬੰਦੀਆਂ ਦੇ ਵਿੱਚੋਂ 5-5 ਕਿਸਾਨ ਜਾਂ ਕਿਸਾਨ ਆਗੂ ਜਿਹੜੇ ਆ ਉਹ ਜਾਣਗੇ। ਸੋ ਇਹ ਫੈਸਲਾ ਜਿਹੜਾ ਹੁਣ ਕਿਸਾਨ ਜਥੇਬੰਦੀਆਂ ਕਰ ਲਿਆ ਕਿ ਅਸੀਂ ਭਾਈ ਜਾਵਾਂਗੇ। ਦੂਜੀ ਗੱਲ ਇਹ ਆ ਕਿ ਜੇ ਆਪਾਂ ਦੇਖੀਏ ਤਾਂ ਇੱਥੋਂ ਪੰਜਾਬ ਦੇ ਵਿੱਚੋਂ ਕੋਈ ਵੱਡੀ ਕਾਲ ਨਹੀਂ ਹੈਗੀ ਕਿ ਹਾਂ ਭਾਈ ਆਓ, ਕਿਉਂਕਿ ਉੱਥੇ ਜਿੰਨੀਆਂ ਕੋਈ ਗ੍ਰਿਫਤਾਰੀਆਂ ਦੇਣੀਆਂ ਹਾਲ ਫਿਲਹਾਲ ਮੇਰੇ ਖਿਆਲ ਦੇ ਨਾਲ ਲੋਕ ਕਾਫੀ ਆ। ਪਰ ਮੈਨੂੰ ਲੱਗਦਾ ਕਿ ਜੇ ਗ੍ਰਿਫਤਾਰੀਆਂ ਜ਼ਿਆਦਾ ਲੈਣ ਲੱਗ ਗਏ, ਕਿਉਂਕਿ ਸੈਸ਼ਨ ਹਾਲੇ ਲੰਬਾ ਚੱਲੇਗਾ, ਫਿਰ ਸ਼ਾਇਦ ਕਾਲ ਕਰਨੀ ਪਵੇ। ਔਰ ਦੂਜੀ ਅੱਜ ਵੱਡੀ ਅਪਡੇਟ ਇਹ ਰਹੀ ਹੈ ਕਿ ਚੌਟਾਲਾ ਪਹੁੰਚ ਗਏ ਉੱਥੇ ਗਾਜ਼ੀਪੁਰ, ਵੱਡੇ ਚੌਟਾਲਾ, ਓਮ ਪ੍ਰਕਾਸ਼ ਚੌਟਾਲਾ। ਇਹ ਕਮਾਲ ਦੀ ਗੱਲ ਆ। ਤੇ ਮੈਂ ਉਦੋਂ ਹੀ ਗੱਲ ਕਹਿ ਦਿੱਤੀ ਸੀਗੀ ਕਿ ਜਿੱਦਣ ਇਹਨਾਂ ਨੇ ਐਲਾਨ ਕੀਤਾ ਚੌਟਾਲੇ ਹੋਰਾਂ ਨੇ ਕਿ ਅਸੀਂ ਉੱਥੇ ਜਾਵਾਂਗੇ ਰਿਹਾਈ ਤੋਂ ਬਾਅਦ, ਤੇ ਮੈਂ ਕਿਹਾ ਸੀਗਾ ਕਿ ਕਿਸਾਨ ਜਥੇਬੰਦੀਆਂ ਵਾਸਤੇ ਇਹ ਵੀ ਇੱਕ ਬੜਾ ਵੱਡਾ ਧਰਮ ਸੰਕਟ ਪੈਦਾ ਹੋ ਜਾਣਾ ਆ ਕਿ ਇੱਕ ਪਾਸੇ ਤੇ ਉਹ ਬਜ਼ੁਰਗ ਆ 90 ਸਾਲ ਦੇ ਕਰੀਬ ਦਾ, ਉਹਨੂੰ ਜਵਾਬ ਦੇਣਗੇ ਤਾਂ ਇਨੈਲੋ ਦੇ ਬਹੁਤ ਸਾਰੇ ਵਰਕਰ, ਬਹੁਤ ਸਾਰੇ ਸਪੋਰਟਰ ਜਾਂ ਕਹਿ ਲਓ ਕਿ ਉਹਨਾਂ ਦੇ ਨਾਲ ਜੁੜੇ ਲੋਕ ਜਿਹੜੇ ਉਹ ਇਸ ਸੰਘਰਸ਼ ਨਾਲ ਵੀ ਜੁੜੇ ਆ। ਔਰ ਅਵੇ ਚੌਟਾਲਾ ਨੇ ਮਤਲਬ ਕਿ ਅਸਤੀਫਾ ਦਿੱਤਾ ਹੋਇਆ ਕਿਸਾਨਾਂ ਦੇ ਹੱਕ 'ਚ, ਤੇ ਉਹ ਆਪਣੇ ਬਾਪੂ ਨੂੰ ਲੈ ਕੇ ਜਾ ਰਿਹਾ ਉੱਥੇ, ਤੁਸੀਂ ਉਹਨੂੰ ਜਵਾਬ ਨਹੀਂ ਦੇ ਸਕੋਗੇ। ਪਰ ਜੇ ਉਹਨੂੰ ਤੁਸੀਂ ਉੱਥੇ ਬਾਪੂ ਨੂੰ ਆਖੋਗੇ ਕਿ ਜੀ ਆਇਓ, ਤੇ ਫਿਰ ਦੂਜਿਆਂ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਾਡੇ ਗੇਟ ਚੋਂ ਮੁੜ ਜਾ। ਫਿਰ ਏਦਾਂ ਨਹੀਂ ਹੋਏਗਾ, ਕਿਉਂਕਿ ਬਾਪੂ ਤੇ ਸਾਰੀਆਂ ਪਾਰਟੀਆਂ ਦੇ ਵਿੱਚ ਹੈਗੇ ਆ ਨਾ, ਬਜ਼ੁਰਗ ਚੱਲ ਜਿਆ ਕਰਨਗੇ ਓਕੇ ਜਾ ਹੀ ਸਕਦੇ ਆ ਨਾ। ਇੱਕ ਧਰਮ ਸੰਕਟ ਪੈਦਾ ਹੋਏਗਾ, ਪਰ ਉਹਦਾ ਨਵੇੜਾ ਜਿਹੜਾ ਉਹ ਅੱਜ ਹੋ ਗਿਆ ਵਾ, ਤਾਂ ਉਹਨਾਂ ਨੇ ਉੱਥੇ ਜਗ੍ਹਾ ਦਿੱਤੀ ਆ ਓਪੀ ਚੌਟਾਲਾ ਨੂੰ। ਪਰ ਕੀ ਓਪੀ ਚੌਟਾਲਾ SKM ਦੇ ਮੰਚ ਤੇ ਜਾਂਦੇ ਆ, ਸਿੰਘੂ ਵਾਲੇ ਤੇ ਜਾਂਦੇ ਆ, ਜਾਂ ਟਿਕਰੀ ਵਾਲੇ ਤੇ ਵੀ ਜਾਂਦੇ ਆ? ਜੇ ਜਾਂਦੇ ਆ ਤਾਂ ਉੱਥੇ ਵੀ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਕਿਸਾਨ ਜਥੇਬੰਦੀਆਂ ਸਾਹਮਣੇ ਇਹ ਇਮਤਿਹਾਨ ਹੋਏਗਾ ਕਿ ਕੀ ਥਾਂ ਜਿਹੜੀ ਦਿੱਤੀ ਜਾਵੇ, ਸਟੇਜ ਤੇ ਆਉਣ ਦੀ ਆਗਿਆ ਦਿੱਤੀ ਜਾਵੇ ਜਾਂ ਨਾ। ਇਹ ਵੈਸੇ ਜੇ ਦੇਖੀਏ ਤਾਂ ਹਰਿਆਣੇ ਦੀ ਪੋਲੀਟੀਕਲ ਸਿਸਟਮ ਦੇ ਵਿੱਚ ਕਾਫੀ ਵੱਡੀ ਘਟਨਾ ਮੰਨੀ ਜਾ ਰਹੀ ਹੈ, ਪਰ ਇਹ ਮੰਨਿਆ ਜਾ ਰਿਹਾ ਕਿ ਓਮ ਪ੍ਰਕਾਸ਼ ਚੌਟਾਲਾ ਕਿਤੇ ਨਾ ਕਿਤੇ ਆਪਣੇ ਛੋਟੇ ਮੁੰਡੇ ਨੂੰ ਰਣ ਦੇ ਵਿੱਚ ਤਿਆਰ ਕਰ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਾਟ ਵੋਟ ਦੇ ਆਧਾਰ ਤੇ ਕੁਛ ਨਾ ਕੁਛ ਕ੍ਰਿਸ਼ਮਾ ਜਿਹੜਾ ਉਹ ਇਹਨਾਂ ਲੋਕ ਕਰ ਸਕੇ। ਜੀ ਖਟਕੜ ਕਲਾਂ ਵਿੱਚ ਨਵਜੋਤ ਸਿੱਧੂ ਦਾ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ, ਇਹ ਵੀ ਉੱਥੇ ਮਿੱਟੀ ਦੀ ਸਹੁੰ ਖਾਣ ਗਿਆ ਸੀਗਾ। ਹਾਂਜੀ, ਉਹ ਫਿਰ ਜਾਣਾ ਹੀ ਹੁੰਦਾ ਹੈ ਨਾ ਇਹਨਾਂ ਨੇ ਉੱਥੋਂ। ਤਾਂ ਫਿਰ ਤੁਹਾਨੂੰ ਪਤਾ ਇਹਨਾਂ ਨੂੰ ਸ਼ੇਰ ਬੜੇ ਸੁੱਝਦੇ ਆ, ਉੱਥੇ ਇਹਨਾਂ ਨੂੰ ਚੇਤਾ ਆਉਂਦਾ ਕਿ ਅਸੀਂ ਸੇਧ ਲੈਣੀ ਹੈ ਸ਼ਹੀਦਾਂ ਤੋਂ। ਇਹਦਾ ਮਤਲਬ ਹੈ ਕਿ ਅੱਗੇ ਤੁਸੀਂ ਕੋਈ ਸੇਧ ਨਹੀਂ ਲੈਂਦੇ ਸ਼ਹੀਦਾਂ ਤੋਂ, ਤੇ ਜੇ ਸੇਧ ਲੈ ਕੇ ਆਏ ਹੋ ਤੇ ਭਗਤ ਸਿੰਘ ਤੇ ਫਿਰ ਤੁਹਾਡੀ ਆ ਜਿਹੜੀ ਜਾਤੀ ਵਿਵਸਥਾ ਇਹਦੇ ਤੇ ਚੋਟ ਕਰਦਾ ਸੀਗਾ। ਤੋੜ ਦਿਓ, ਕਾਹਨੂੰ ਸੈੱਲ ਬਣਾਏ ਆ SC ਸੈੱਲ ਆ ਜੀ ਸਾਡੇ ਵਿੱਚ, ਫਲਾਣਾ ਸੈੱਲ ਆ, ਤੋੜ ਦਿਓ। ਉਹਦੇ ਸਮਾਜਵਾਦ ਦੇ ਹਾਮੀਦਾਰ ਤੇ ਤੋੜ ਦਿਓ ਇਹ ਸਾਰਾ ਪ੍ਰਬੰਧ। ਸੇਧ ਕਾਹਦੀ ਲੈਣੀ ਆ? ਬਸ ਇਹ ਇੱਕ ਫਾਰਮੈਲਿਟੀ ਹੁੰਦੀ ਆ। ਏਦਾਂ ਮਤਲਬ ਕਿ 4 ਦਿਨ ਘੁੰਮ ਕੇ ਉਸ ਧਾਰਮਿਕ ਸਥਾਨ ਤੇ ਚਲ ਗਿਆ, ਉਸ ਧਾਰਮਿਕ ਸਥਾਨ ਤੇ। ਹਾਲਾਂਕਿ ਮੈਂ ਆਸਥਾ ਦੇ ਖਿਲਾਫ ਨਹੀਂ ਹਾਂ, ਮੈਂ ਸਾਫ਼ ਕਰ ਦੇਵਾਂ, ਪਰ ਉਹਦੇ ਵਿੱਚ ਵੀ ਕੀ ਆ ਕਿ ਤੁਸੀਂ ਆਪਣੀਆਂ ਜਿਹੜੀਆਂ ਹੁੰਦੀਆਂ ਫਾਇਦੇ ਵਾਲੀਆਂ ਗੱਲਾਂ ਗੇਮ, ਉਹਦੇ 'ਚ ਵੀ ਤੁਸੀਂ ਕਰਨਾ ਹੀ ਆਪਣਾ ਫਾਇਦਾ ਕਿ ਉੱਥੇ ਆਹ ਕਰ ਲਿਆ, ਉੱਥੇ ਆਹ ਕਰ ਲਿਆ, ਉਹਦੇ ਘਰ ਚਲ ਗਿਆ, ਉਹਦੇ ਘਰ ਚਲੇ ਗਏ, ਫਲਾਣੀ ਕਮਿਊਨਿਟੀ ਨੂੰ ਨਾਲ ਜੋੜਨ ਵਾਸਤੇ ਉਹਦੇ ਧਾਰਮਿਕ ਸਥਾਨ ਤੇ ਚਲੇ ਗਏ, ਉਹਦੇ ਤੇ ਚਲੇ ਗਏ। ਇਸੇ ਤਰ੍ਹਾਂ ਮਤਲਬ ਕਿ ਜਿਹੜੇ ਲੈਫਟਿਸਟ ਵਿਚਾਰਧਾਰਾ ਵਾਲੇ ਉਹਨਾਂ ਨੂੰ ਵੀ ਥੋੜ੍ਹਾ ਖੁਸ਼ ਕਰਨ ਦਾ ਯਤਨ ਕਰ ਦਿੰਦੇ ਨੇ। ਤੇ ਰਲਮਾ ਮਿਲਮਾ ਕੰਮ ਚੱਲਦਾ। ਚਲੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਉੱਥੇ ਨਾ ਜਾਓ, ਉੱਥੇ ਨਾ ਜਾਓ, ਪਰ ਚਲੋ ਜੇ ਤੁਸੀਂ ਉੱਥੇ ਨਤਮਸਤਕ ਹੋ ਹੀ ਆਏ ਹੋ ਤੇ ਫਿਰ ਕੁਛ ਚੰਗਾ ਕਰਕੇ ਵਿਖਾਓ। ਉਮੀਦ ਕਰਦੇ ਹਾਂ ਕਿ ਨਿਰਾਸ਼ ਨਹੀਂ ਕਰੋਗੇ ਲੋਕਾਂ ਨੂੰ। ਹਾਲਾਂਕਿ ਉੱਥੇ ਗਏ ਨੇ, ਵਿਰੋਧ ਹੋਇਆ, ਪਰ ਕਾਂਗਰਸੀਆਂ ਦਾ ਹਾਲ ਵੇਖ ਲਓ। ਉੱਥੇ ਸਿੱਧੂ ਨੇ ਹਾਲੇ ਪਹੁੰਚਣਾ ਸੀ ਤੇ ਉਹ ਤੋਂ ਪਹਿਲਾਂ ਹੀ
ਦੋ ਸਾਬਕਾ ਵਿਧਾਇਕਾਂ ਦੇ ਜਿਹੜੇ ਸਮਰਥਕ ਸੀ ਉਹਨਾਂ ਦਾ ਇਹ ਟਕੜਿਕਾ ਸ਼ੁਰੂ ਹੋ ਗਿਆ। ਵੈਸੇ ਕਮਾਲ ਦੀ ਗੱਲ ਆ ਕਿ ਚਾਹੇ ਸੱਤਾ 'ਚ ਹੋਣ ਤੇ ਚਾਹੇ ਸੱਤਾ 'ਚੋਂ ਬਾਹਰ ਹੋਣ, ਜੂਥ ਪਲਾਂਗ ਇਹਨਾਂ ਦਾ ਚੱਲਦਾ ਹੀ ਰਹਿੰਦਾ ਆ। ਤਾਂ ਅੱਜ ਉੱਥੇ ਇਹਨਾਂ ਦੇ ਜਿਹੜੇ ਸਮਰਥਕ ਆਮੋ ਸਾਹਮਣੇ ਹੋਏ ਆ, ਇੱਕ ਦੂਜੇ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਆ। ਉਹਦੇ ਵਿੱਚ ਇੱਕ ਤੇ ਹੈਗੇ ਸੀ ਮੇਰੇ ਖਿਆਲ ਦੇ ਨਾਲ ਚੌਧਰੀ ਮੋਹਨ ਸਿੰਘ ਬੰਗਾ ਤੋਂ ਹੀ ਸਾਬਕਾ ਵਿਧਾਇਕ ਹੈ, ਤੇ ਇੱਕ ਚੌਧਰੀ ਤਰਲੋਚਨ ਸਿੰਘ ਸੁੰਡ। ਇਹ ਦੋਵਾਂ ਦੇ ਸਮਰਥਕ ਜਿਹੜੇ ਆ ਉਹ ਆਮੋ ਸਾਹਮਣੇ ਹੋਏ ਆ, ਕਾਫੀ ਨਾਅਰੇਬਾਜ਼ੀ ਕੀਤੀ। ਮਾਮਲਾ ਜਿਹੜਾ ਉਹ ਕਾਫੀ ਗਰਮ ਹੋਇਆ ਪਿਆ ਸੀ। ਸਿੱਧੂ ਦਾ ਵਿਰੋਧ ਕਿਸਾਨਾਂ ਨੇ ਕੀਤਾ ਆ। ਤੇ ਵੈਸੇ ਤੇ ਜੇ ਆਪਾਂ ਵੇਖੀਏ SKM ਨੇ ਕਿਹਾ ਹੋਇਆ ਕਿ ਭਾਰਤੀ ਜਨਤਾ ਪਾਰਟੀ ਤੋਂ ਛੁੱਟ ਪਈ, ਕਿਸੇ ਦਾ ਵਿਰੋਧ ਨਹੀਂ ਕਰਨਾ। ਔਰ ਕਿਉਂਕਿ ਸਰਕਾਰ ਨੇ ਫੇਵਰ ਤਾਂ ਕੀਤੀ ਹੈ ਨਾ, ਇਹ ਤਾਂ ਆਪਾਂ ਨੂੰ ਵੀ ਪਤਾ, ਕਿਸਾਨ ਸੰਘਰਸ਼ ਦੀ ਫੇਵਰ ਕੀਤੀ ਹੈ। ਖਾਸ ਤੌਰ ਤੇ ਕਾਂਗਰਸ ਨੂੰ ਤਾਂ ਥੋੜਾ ਜ਼ਿਆਦਾ ਆਪਣਾ ਪੱਖ ਜਿਹੜਾ ਫ੍ਰੀ ਹੈਂਡ ਕਰਦੇ ਨੇ। ਤਾਂ ਇਸ ਮਾਮਲੇ 'ਚ ਕੀ ਹੋਇਆ, ਕਿਸਾਨ ਕਹਿੰਦੇ ਕਿ ਨਹੀਂ, ਅਸੀਂ ਇਹ ਨਹੀਂ ਹੈ ਕਿ SKM ਦੇ ਉਲਟ ਕੋਈ ਜਾ ਰਹੇ ਹਾਂ। ਦਰਅਸਲ ਇਹ ਆ ਕਿ ਇਹਨਾਂ ਨੇ ਜੋ ਸਾਡੇ ਨਾਲ ਵਾਅਦੇ ਕੀਤੇ ਸੀ ਇਸ ਸਰਕਾਰ ਨੇ, ਤਾਂ ਅਸੀਂ ਜਿਸ ਸਰਕਾਰ ਦੀ ਮਤਲਬ ਕਿ ਪਾਰਟੀ ਹੈ, ਪਾਰਟੀ ਦਾ ਜਿਹੜਾ ਪ੍ਰਧਾਨ ਆ, ਅਸੀਂ ਉਹਨੂੰ ਵਿਰੋਧ ਕਰਕੇ ਗੱਲਾਂ ਕਹਿਣੀਆਂ ਚਾਹੁੰਦੇ ਆ। ਉਹ ਚਾਹੁੰਦੇ ਸੀਗੇ ਕਿ ਸਿੱਧੂ ਸਾਨੂੰ ਮਿਲੇ, ਸਿੱਧੂ ਮਿਲਿਆ ਨਹੀਂ। ਹਾਂ ਕਰਕੇ ਪਹਿਲਾਂ ਤਾਂ ਪ੍ਰਸ਼ਾਸਨ ਨੇ ਕਹਿਤਾ ਕਿ ਹਾਂ ਭਾਈ ਉਹ ਮਿਲ ਜਾਣਗੇ, ਪਰ ਬਾਅਦ ਦੇ ਵਿੱਚ ਮਿਲੇ ਨਹੀਂ। ਉਹ ਬੈਰੀਕੇਡ ਤੋੜ ਕੇ ਫਿਰ ਮੁੜ ਕੇ ਸੜਕ ਤੇ ਆ ਗਏ। ਤਾਂ ਕਹਿਣ ਦਾ ਮਤਲਬ ਹੈ ਕਿ ਉਹ ਇਹੀ ਗੱਲ ਕਹਿ ਰਹੇ ਸੀਗੇ। ਵੈਸੇ ਜੇ ਗੱਲ ਸੁਣ ਲੈਂਦੇ, ਤੁਸੀਂ ਲੋਕਾਂ ਦੇ ਘਰਾਂ 'ਚ ਵੀ ਜਾ ਕੇ ਬੜੇ ਹੀ ਫਿਰਦੇ ਹੋ, ਤਾਂ ਉੱਥੇ ਕਿਸਾਨਾਂ ਦੀ ਗੱਲ ਸੁਣ ਲੈਂਦੇ। ਉੱਦਾਂ ਤੁਸੀਂ ਐਡੇ ਟਵੀਟ ਕੀਤੇ ਆ, ਕਿਸਾਨੀ ਤੇ ਇੰਨੀਆਂ ਗੱਲਾਂ ਕੀਤੀਆਂ, ਚੋਖੇ ਹਿਸਾਬ ਕਿਤਾਬ ਲਾਈ ਬੈਠੇ। ਸੋ ਪੰਜਾਬ ਮਾਡਲ ਤੁਹਾਡੀ ਜੇਬ ਦੇ ਵਿੱਚ ਆ, ਤੇ ਇਹਨਾਂ ਪੰਜਾਬੀਆਂ ਦੇ ਨਾਲ ਗੱਲਬਾਤ ਕਰ ਲੈਂਦੇ, ਕੀ ਉਹਨਾਂ ਨੇ ਕੋਈ ਗੱਲ ਪੈ ਜਾਣਾ ਸੀ। ਵੈਸੇ ਦੱਸਦੇ ਆ ਕਿ ਜਿੰਨੀ ਕੁ ਖਿੱਚ ਧੂ ਹੋਈ ਆ ਉੱਥੇ ਧੱਕਾ ਮੁੱਕੀ, ਕਿਉਂਕਿ ਰਸ਼ ਜ਼ਿਆਦਾ ਸੀ। ਨਵਜੋਤ ਸਿੰਘ ਸਿੱਧੂ ਦੇ ਪੈਰ ਤੇ ਥੋੜੀ ਜਿਹੀ ਸੱਟ ਜ਼ਰੂਰ ਲੱਗੀ ਆ, ਲੰਗੜਾ ਕੇ ਤੁਰਦੇ ਸਿੱਧੂ ਵੇਖੇ ਗਿਆ ਵਿਜ਼ੂਅਲ ਦੇ ਵਿੱਚ। ਤਾਂ ਅੱਛਾ ਚਲੋ, ਸਿੱਧੂ ਨਹੀਂ ਮਿਲੇ ਬਾਅਦ ਦੇ ਵਿੱਚ, ਇਸੇ ਕਰਕੇ ਉਹਨਾਂ ਨੇ ਮੁਖਾਲਫਤ ਕੀਤੀ ਆ, ਵਿਰੋਧਤਾ ਕੀਤੀ ਆ। ਚਲੋ ਇਹਨੇ ਨਾਲ ਪ੍ਰਧਾਨ ਦੀ ਸਵਾਗਤ ਦੇ ਨਾਲ ਨਾਲ ਵਿਰੋਧ ਦੀ ਬੋਣੀ ਵੀ ਹੋ ਗਈ ਆ। ਵਿਰੋਧ ਤਾਂ ਚੱਲਣਾ ਚਾਹੀਦਾ ਹੈ, ਕਿਉਂਕਿ ਇਹਨਾਂ ਨੇ ਬਹੁਤ ਵੱਡੇ ਦਾਅਵੇ ਕੀਤੇ ਆ, ਬਹੁਤ ਵੱਡੇ ਵਾਅਦੇ ਕੀਤੇ ਆ। ਹਾਲਾਂਕਿ ਟਾਈਮ ਚਲੋ ਦੇਣਾ ਚਾਹੀਦਾ, ਨਵਾਂ ਕੰਮ ਆ, ਪਰ ਵਿਰੋਧ ਤਾਂ ਤੁਹਾਨੂੰ ਬਰਦਾਸ਼ਤ ਕਰਨਾ ਹੀ ਪਏਗਾ, ਕਿਉਂਕਿ ਤੁਸੀਂ ਹੁਣ ਲੀਡ ਕਰ ਰਹੇ ਹੋ। ਹੁਣ ਤੁਸੀਂ ਇਹ ਨਹੀਂ ਹੈਗੇ ਕਿ ਪਿੱਛੇ ਦੇ ਖਿਡਾਰੀ ਹੋ, ਤੁਸੀਂ ਮੋਹਰਲੇ ਖਿਡਾਰੀ ਹੋ। ਤਾਂ ਫਿਰ ਤਾਂ ਤੁਹਾਨੂੰ ਇਹੋ ਜਿਹੀਆਂ ਗੱਲਾਂ ਫੇਸ ਕਰਨੀਆਂ ਪੈਣਗੀਆਂ। ਤਾਂ ਬਹਰਹਾਲ ਨਵਜੋਤ ਸਿੱਧੂ ਅੱਜ ਵੀ ਪੂਰੇ ਕਹਿ ਲਓ ਕਿ ਬਿਜ਼ੀ ਰਹੇ ਨੇ, ਗਏ ਆ ਬੰਗਾ ਦੇ ਵਿੱਚ, ਫਿਰ ਇਸ ਤੋਂ ਇਲਾਵਾ ਅੰਮ੍ਰਿਤਸਰ ਚਲੇ ਗਏ। ਲੋਕਾਂ ਦੇ ਵਿੱਚ ਨਾ ਬੜਾ ਕਰੇਜ਼ ਆ, ਇਕੱਲੇ ਕਾਂਗਰਸੀਆਂ 'ਚ ਨਹੀਂ, ਜਿਹੜੇ ਦੂਸਰੇ ਬੰਦੇ ਆ ਸਿੱਧੂ ਦੇ ਚਾਹੁਣ ਵਾਲੇ, ਉਹਨਾਂ ਨੂੰ ਵੀ ਬਹੁਤ ਕਰੇਜ਼ ਆ। ਅੱਜ ਵਰਦੇ ਮੀਂਹ ਦੇ ਵਿੱਚ ਇੱਕ ਤੇ ਜਿੱਦਣ ਦਾ ਸਿੱਧੂ ਪ੍ਰਧਾਨ ਬਣਿਆ, ਤੇ ਜਿੱਧਰ ਨੂੰ ਜਾਂਦਾ ਮੀਂਹ ਪਿੱਛੇ ਹੀ ਤੁਰਿਆ ਆਉਂਦਾ, ਪਿੱਛੇ ਹੀ ਤੁਰਿਆ ਆਉਂਦਾ। ਰਾਜਸਥਾਨ ਵਾਲੇ ਕਹਿੰਦੇ ਕਿ ਇੱਕ ਗੇੜਾ ਇੱਧਰ ਵੀ ਸੁੱਕ ਗਏ ਖੜੇ ਖੜੇ, ਕਹਿੰਦੇ ਸੁੱਕ ਗਏ ਖੜੇ ਖੜੇ ਸਾਡੇ ਟਾਂਡੇ ਬਾਜਰਿਆਂ ਦੇ। ਤਾਂ ਸਿੱਧੂ ਜਿੱਧਰ ਵੀ ਜਾਂਦਾ ਬੱਦਲ ਨਾਲ ਦੀ ਨਾਲ ਹੀ ਤੁਰਿਆ ਜਾਂਦਾ। ਪਰ ਲੋਕਾਂ ਦੇ ਵਿੱਚ ਉਤਸ਼ਾਹ ਦੀ ਕੋਈ ਕਮੀ ਨਹੀਂ ਹੈ। ਹੁਣ ਉਹਨਾਂ ਨੂੰ ਇਹੋ ਹੀ ਲੱਗਦਾ, ਚਾਹੇ ਉਹ ਕਾਂਗਰਸੀ ਵੀ ਹੋਣ, ਉਹਨਾਂ ਨੂੰ ਇਹੋ ਲੱਗਦਾ ਕਿ ਬਸ ਤਕਦੀਰ ਬਦਲ ਗਈ। ਹੁਣ ਸਿੱਧੂ ਆ ਗਿਆ, ਸਭ ਕੰਮ ਠੀਕ ਹੋ ਜਾਣਗੇ। ਇਹ ਬੰਦਾ ਜਿਹੜਾ ਉਹ ਹੈ ਮਤਲਬ ਕਿ ਬਸ ਅਲਾਦੀਨ ਦਾ ਚਿਰਾਗ ਹੈ ਜਿਹੜਾ ਉਹ ਘਸਾਊਗਾ ਤੇ ਸਭ ਮਸਲੇ ਹੱਲ ਹੋ ਜਾਣੇ ਆ। ਪੰਜਾਬੀਆਂ ਨੂੰ ਵੀ ਜੇ ਆਪਾਂ ਦੇਖੀਏ, ਕਾਂਗਰਸੀਆਂ ਤੋਂ ਇਲਾਵਾ, ਉਹਨਾਂ ਨੂੰ ਵੀ ਲੱਗਦਾ, ਉਮੀਦ ਆ, ਕਿਉਂਕਿ ਹਰੇਕ ਵਾਰੀ ਚਿਹਰੇ 'ਚੋਂ ਉਮੀਦ ਨਿਕਲਦੀ ਆ, ਉਮੀਦ ਦੇ ਵਿੱਚੋਂ ਕਿਤੇ ਨਾ ਕਿਤੇ ਅਰਮਾਨ ਨਿਕਲਦੇ ਆ, ਫਿਰ ਜਦੋਂ ਟੁੱਟਦੇ ਉਦੋਂ ਧਾਰ ਨਿਕਲਦੀ ਆ। ਤਾਂ ਇੱਕ ਵਾਰੀ ਫਿਰ ਉਮੀਦ ਜ਼ਰੂਰ ਬੱਝੀ ਆ, ਕਿਉਂਕਿ ਸਿੱਧੂ ਦੇ ਨਾਲ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ੍ਹਣ ਤੋਂ ਬਾਅਦ ਥੋੜ੍ਹਾ ਜਿਹਾ ਲਗਾਓ ਵੈਸੇ ਵੀ ਪੰਜਾਬੀਆਂ ਦਾ ਵਧਿਆ, ਤਾਂ ਉਹਨਾਂ ਨੂੰ ਉਮੀਦ ਵੀ ਜ਼ਿਆਦਾ ਹੈ। ਪਰ ਵੱਡੀ ਗੱਲ ਜਿਹੜੀ ਆ, ਵੱਡੀ ਖਬਰ ਜਿਹੜੀ ਕਾਂਗਰਸੀ ਪਾਰਟੀ ਨਾਲ ਆਪਾਂ ਜੁੜੀ ਦੇਖ ਸਕਦੇ ਹਾਂ, ਉਹ ਇਹੋ ਆ ਕਿ ਅੱਜ ਵੀ ਨਾ ਤਾਂ ਸਿੱਧੂ ਨੂੰ ਵਧਾਈ ਦਿੱਤੀ ਹੈ ਕੈਪਟਨ ਨੇ, ਦਾ ਮਤਲਬ ਹੈ ਕਿ ਆਡਾ ਉਹਨੇ ਛੱਡਿਆ ਨਹੀਂ। ਦੂਜੀ ਗੱਲ ਆ ਕਿ ਇੱਕ ਮੀਟਿੰਗ ਹੋਈ ਆ, ਉਸ ਤੋਂ ਬਾਅਦ ਬ੍ਰਹਮ ਮਹਿੰਦਰਾ ਜਿਹੜੇ ਇਹਨਾਂ ਦੇ ਬੜੇ ਸਾਥੀ ਕਰੀਬੀ ਆ ਕੈਪਟਨ ਦੇ, ਉਹਨਾਂ ਨੇ ਕਿਹਾ ਕਿ ਸਿੱਧੂ ਨੂੰ ਮੇਰੇ ਵੱਲੋਂ ਵਧਾਈ ਆ, ਪਰ ਮੈਂ ਉਦੋਂ ਤੀਕ ਸਿੱਧੂ ਦੇ ਨਾਲ ਮਿਲਾਂਗਾ ਨਹੀਂ ਜਦੋਂ ਤੀਕ ਮੁੱਖ ਮੰਤਰੀ ਨਾਲ ਜੁੜੇ ਉਹ ਮਸਲੇ ਹੱਲ ਨਹੀਂ ਕਰਦੇ, ਮਤਲਬ ਕਿ ਉਹ ਮਾਫੀ ਵਗੈਰਾ ਜਿਹੜੀ ਹੈ ਨਹੀਂ ਮੰਗਦਾ। ਤਾਂ ਇੱਕ ਖੇਮਾ ਤਾਂ ਇਦਾਂ ਦਾ ਆ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਐ ਘੁੱਟ ਕੇ ਜੱਫੀ ਪਾ ਕੇ ਖਲੋਤਾ ਵਾ, ਤੇ ਇੱਕ ਐਸਾ ਹੈ ਜਿਹੜਾ ਕੈਪਟਨ ਸਾਹਿਬ, ਰਾਜਾ ਸਾਹਿਬ, ਮਹਾਰਾਜਾ ਸਾਹਿਬ, ਬੱਬਰ ਸ਼ੇਰ ਸਾਹਿਬ ਉਹ ਕਰਦਾ ਸੀਗਾ, ਉਹਦੇ ਉਧਰ ਨੂੰ ਭੱਜ ਗਿਆ। ਤੇ ਇੱਕ ਇਹੋ ਜਿਹਾ ਵੀ ਹੈਗਾ ਨਿੱਕੂ ਜਿਹਾ ਖੇਮਾ, ਉਹ ਕਦੇ ਉਧਰ ਨੂੰ ਭੱਜ ਜਾਂਦਾ, ਉਧਰੋਂ ਬਰਫੀ ਦੇ ਟੁਕੜੇ ਖਾ ਆਉਂਦਾ, ਕਦੇ ਉਧਰੋਂ ਭੱਜ ਕੇ ਉਧਰੋਂ ਸਮੋਸੇ ਦੀ ਕੰਨੀ ਨੂੰ ਚੱਕੀ ਲਾ ਆਉਂਦਾ।
ਜੀ ਜੀ ਬਿਲਕੁਲ। ਅਗਲੀ ਗੱਲ ਕਰੀਏ, ਕਹਿੰਦੇ ਹੁਣ ਪੰਜਾਬ ਵਿੱਚ QR ਕੋਡ ਰਾਹੀਂ ਰੱਖੀ ਜਾਵੇਗੀ ਸ਼ਰਾਬ ਦੀ ਸਪਲਾਈ ਤੇ ਨਜ਼ਰ। ਹਾਂਜੀ, ਇੱਥੇ ਦੁੱਧ ਜਿਹੋ ਜਿਹਾ ਮਰਜ਼ੀ ਵੇਚੀ ਜਾਵੇ, ਕੋਈ ਮੱਖਣ ਜਿਹੋ ਜਿਹਾ ਮਰਜ਼ੀ ਵੇਚੀ ਜਾਵੇ, ਪਨੀਰ ਜਿਹੋ ਜਿਹਾ ਮਰਜ਼ੀ ਵੇਚੀ ਜਾਵੇ, ਆ ਡੀਜ਼ਲ ਨਕਲੀ ਬਣਾ ਕੇ ਵੇਚੀ ਜਾਂਦੇ ਆ। ਆਤਮ ਨਿਰਭਰ ਹੋ ਗਿਆ ਨਾ ਪੰਜਾਬ, ਸਾਰਾ ਕੁਛ ਆਪ ਹੀ ਇੱਥੇ ਬਣਾਈ ਜਾਂਦੇ ਆ। ਤੇ ਇਹ ਹੁਣ ਸ਼ਰਾਬ ਕਹਿੰਦੇ ਆ ਕਿ ਨਕਲੀ ਨਹੀਂ ਵੇਚਣੀ, ਮਤਲਬ ਕਿ ਦੁੱਧ ਜਿਹੜਾ ਜੰਮਦਾ ਬੱਚਾ ਵੀ ਪੀਂਦਾ ਤੇ ਮਰਨ ਤੋਂ ਪਹਿਲਾਂ ਬੰਦਾ ਵੀ ਘੁੱਟ ਦੁੱਧ ਪੀਣ ਨਾਲ ਲੋਚਦਾ ਕਿ ਸਰੀਰ 'ਚ ਮਾੜੀ ਮੋਟੀ ਤਾਕਤ ਆ ਜਾਏ ਕਿਸੇ ਤਰੀਕੇ ਨਾਲ, ਉਹ ਦੁੱਧ ਇੱਥੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜ਼ਹਿਰੀਲਾ ਵੇਚਿਆ ਜਾਂਦਾ ਹੈ। ਪਿੱਛੇ ਜੇ ਤੁਹਾਨੂੰ ਯਾਦ ਹੋਣਾ, ਇੱਕ ਪੁਲਿਸ ਅਫਸਰ ਹੁੰਦੇ ਸਨ ਮਨਦੀਪ ਸਿੰਘ, ਹੁਣ ਪਤਾ ਨਹੀਂ ਕਿਹੜੇ ਜ਼ਿਲ੍ਹੇ ਦੇ ਵਿੱਚ ਨੇ, ਸੰਗਰੂਰ 'ਚ ਹੁੰਦੇ ਸੀ, ਉਹਨਾਂ ਨੇ ਮੁਹਿੰਮ ਵਿੱਢੀ ਸੀ ਤੇ ਕਿੰਨੇ ਫੜੇ ਗਏ ਸੀ, ਯਾਦ ਹੋਣਾ ਤੁਹਾਨੂੰ। ਤੇ ਮੁੜ ਕੇ ਉਸ ਅਫਸਰ ਦਾ ਤਬਾਦਲਾ ਹੋਇਆ ਸੀਗਾ। ਖੈਰ ਗੱਲ ਇਹ ਆ ਕਿ ਇਹਨਾਂ ਨੇ ਫੈਸਲਾ ਕੀਤਾ ਵਾ ਕਿ QR ਕੋਡ ਹੈ ਜਿਹੜਾ ਉਹ ਹੁਣ ਨਿਗਰਾਨੀ ਲਈ ਵਰਤਿਆ ਜਾਊਗਾ। ਉਹਦੇ 'ਚ ਮਤਲਬ ਕਿ ਜਿਹੜਾ ਇਹਨਾਂ ਦਾ ਹੋਏਗਾ ਸਿਸਟਮ, ਉਹ ਇਸ ਤਰ੍ਹਾਂ ਦਾ ਹੋਏਗਾ ਕਿ ਜਿਹਨੂੰ ਆਪਾਂ PPP ਕਹਿੰਦੇ ਆ, ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ, ਮਤਲਬ ਕਿ ਪ੍ਰਾਈਵੇਟ ਭਾਲੀਵਾਲ ਵੀ ਹੋਣਗੇ ਨਾ, ਭਾਈਵਾਲ ਵੀ ਹੋਣਗੇ ਉਹਦੇ 'ਚ, ਠੇਕੇਦਾਰ ਵਗੈਰਾ ਜਿਹਦੇ ਵਿੱਚ ਆ ਜਾਣਗੇ। ਤਾਂ ਇਹ ਤੁਹਾਨੂੰ ਪਤਾ ਹੀ ਆ QR ਕੋਡ ਆ ਜਿਹੜਾ ਉਹ ਕਿਸ ਤਰ੍ਹਾਂ ਵਰਕ ਕਰਦਾ, ਕਿਸ ਤਰ੍ਹਾਂ ਉਹਦੇ ਨਾਲ ਵੇਖਿਆ ਜਾ ਸਕਦਾ ਕਿ ਇਹ ਬ੍ਰਾਂਡ ਵਾਕਿਆ ਹੀ ਰਜਿਸਟਰਡ ਬੈਚ ਤੋਂ ਆ ਜਾਂ ਇਹ ਜਿਹੜਾ ਇਲੀਗਲ ਆ। ਸੋ ਇਹਦੇ ਵਾਸਤੇ ਇਹਨਾਂ ਨੇ ਸਾਰਾ ਖਾਕਾ ਉਹ ਲੈ ਕੇ ਆ, ਕਿਉਂਕਿ ਬਹੁਤ ਜ਼ਿਆਦਾ ਨਕਲੀ ਸ਼ਰਾਬ ਵਿਕ ਰਹੀ ਹੈ। ਔਰ ਨਕਲੀ ਸ਼ਰਾਬ ਵਾਲੀਆਂ ਫੈਕਟਰੀਆਂ ਜਿਹੜੀਆਂ ਉਹ ਫੜੀਆਂ ਕਿਹਦੀਆਂ ਜਾ ਰਹੀਆਂ ਨੇ, ਇਹ ਤਾਂ ਚਲੋ ਕਿ ਇੱਕ ਪਾਸੇ ਜਿਵੇਂ ਕਹਿੰਦੇ ਆ ਨਾ, ਕਹਾਵਤ ਆ ਪੰਜਾਬੀਆਂ ਦੀ ਕਿ ਚੋਰਾਂ ਨੂੰ ਕਹਿਣਾ ਕਿ ਲੱਗ ਜਾਓ ਤੇ ਸਾਈਆਂ ਨੂੰ ਕਹਿਣਾ ਕਿ ਆ ਗਏ ਜੇ। ਮਤਲਬ ਕਿ ਉਧਰੋਂ ਚੋਰਾਂ ਨੂੰ ਵੀ ਕਹਿ ਦੇਣਾ ਕਿ ਚੱਕ ਦਿਓ ਫੱਟਾ, ਤੇ ਉਧਰੋਂ ਘਰ ਵਾਲਿਆਂ ਨੂੰ ਵੀ ਮਾਨਤੀ ਹੁਣ ਤੇ ਟੈਲੀਫੋਨ ਹੀ ਹੋ ਜਾਂਦਾ ਕਿ ਆ ਗਏ ਜੇ, ਤਗੜੇ ਹੋ ਜਾਓ। ਸੋ ਇਹ ਦੋਵੇਂ ਪਾਸੇ ਘੁੰਮਦੇ ਪਏ ਆ ਕਿ ਆਪਦੇ ਬੰਦੇ ਤੇ ਇਹਨਾਂ ਦੇ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਲਾਈ ਬੈਠੇ ਆ। ਬਾਦਲ ਦੇ ਵਿੱਚੋਂ ਫੜੀ ਗਈ ਸੀ, ਦੱਸੋ ਅੱਜ ਤੱਕ ਫਰਦ ਜਿਹੜੀ ਆ ਉਹ ਲੈਲਪੁਰ ਜ਼ਿਲ੍ਹੇ ਦੇ ਵਿੱਚ ਪਈ ਪਾਕਿਸਤਾਨ 'ਚ, ਜਿਹੜੀ ਅੱਜ ਤੱਕ ਲੱਭੀ ਨਹੀਂ ਇਹਨਾਂ ਨੂੰ, ਕਿ ਇਮਰਾਨ ਖਾਨ ਨੇ ਵੀਜ਼ਾ ਨਹੀਂ ਦਿੱਤਾ। ਅੱਜ ਤੱਕ ਪਤਾ ਹੀ ਨਹੀਂ ਲੱਗਾ ਕਿ ਕਿਹਦੀ ਪੈਰੀ 'ਚ। ਸਾਡੇ ਵਰਗਿਆਂ ਤੇ ਕਿ ਅੱਖਾਂ ਬੰਨ ਕੇ ਛੱਡਿਓ ਕਿਸੇ ਕਿੱਲੇ 'ਚ ਪਿੰਡ ਦੇ ਰਕਬੇ 'ਚ, ਤੁਹਾਨੂੰ ਤਾਂ ਵੀ ਦੱਸ ਦੇਣਗੇ ਹਾਂ ਯਾਰ ਫਲਾਣਾ ਕਿੱਲੇ ਦਾ ਮਾਲਕ ਹੈ। ਇਹਨਾਂ ਨੂੰ ਅੱਜ ਤੱਕ ਫਰਦ ਹੀ ਨਹੀਂ ਲੱਭਣ ਡਈ। ਫਰਦ ਕੀ ਹੈ, ਫਰਜ਼ ਭੁੱਲੇ ਬੈਠੇ, ਫਰਦ ਨਹੀਂ ਭੁੱਲੀ, ਫਰਜ਼ ਭੁੱਲੇ ਆ। ਸੋ ਗੱਲ ਤੇ ਇਹੋ ਆ ਕਿ ਇਹਨਾਂ ਦੀਆਂ ਡਿਸਟਿਲਰੀਆਂ ਨੇ, ਡਿਸਟਿਲਰੀਆਂ ਚੋਂ ਇਲੀਗਲ ਢੰਗ ਦੇ ਨਾਲ ਨਿਕਲਦੇ ਆ ਕੈਮੀਕਲ, ਉਹੀ ਸ਼ਰਾਬ ਬਣਦੀ ਹੈ, ਉਹੀ ਗਾਂ ਵੇਚੀ ਜਾਂਦੇ ਆ। ਇਹਨਾਂ ਨੇ ਤਾਂ ਲੋਕਡਾਊਨ ਦੇ ਵਿੱਚ ਆਪਣੇ ਠੇਕਿਆਂ ਤੇ ਰੱਖ ਰੱਖ ਕੇ ਵੇਚੀ ਆ, ਕਿਉਂਕਿ ਠੇਕੇ ਵੀ ਤਾਂ ਅੱਜ ਕੱਲ੍ਹ ਜ਼ਿਆਦਾਤਰ ਇਹਨਾਂ ਦੇ ਨਾਲ ਹੀ ਜੁੜੇ ਆ। ਸੋ ਇਹ ਗੱਲਾਂ ਨੇ ਜਿੰਨੀਆਂ ਮਰਜ਼ੀ ਕਰ ਲਓ, ਪਰ ਜੇ ਅਸਲ ਦੇ ਵਿੱਚ ਕੁਛ ਕਰਨਾ ਹੈ ਤਾਂ ਜ਼ਰੂਰਤ ਆ ਕਿ ਸ਼ਰਾਬ ਜਿਹੜੀ ਬਾਹਰੋਂ ਸਮਗਲ ਹੁੰਦੀ ਉਹਨੂੰ ਵੀ ਰੋਕਿਆ ਜਾਵੇ। ਇਹ ਵੀ ਚਲੋ ਕੋਸ਼ਿਸ਼ ਕਰ ਲੈਣ, ਮਾੜੀ ਗੱਲ ਨਹੀਂ, ਕਿਉਂਕਿ ਇਹਦੇ 'ਚ ਕੀ ਹੁੰਦਾ ਹੈ ਕਿ ਤੁਹਾਡਾ ਮਾਲੀਆ ਹੀ ਵੱਧਦਾ, ਰੈਵਨਿਊ ਤੁਹਾਡਾ ਵਧੇਗਾ ਜੇ ਤੁਸੀਂ ਇਸ ਤਰ੍ਹਾਂ ਦੀ ਰੋਕਥਾਮ ਕਰਦੇ ਹੋ, ਪਰ ਇਮਾਨਦਾਰੀ ਨਾਲ। ਇਹ ਨਹੀਂ ਹੈ ਕਿ ਆਪਦਿਆਂ ਨੂੰ ਤੁਸੀਂ ਖੁੱਲ੍ਹ ਕਰਦੇ ਹੋ ਤਾਂ ਵੀ ਚੱਕ ਦਿਓ ਫੱਟਾ। ਦੂਜੀ ਗੱਲ ਇਹ ਹੈ ਕਿ ਹੁਣ ਹਰਿਆਣੇ ਦਾ ਵੀ ਰੇਟ ਸਾਡੇ ਨਾਲੋਂ ਸਸਤਾ ਆ ਤੇ ਚੰਡੀਗੜ੍ਹ ਦਾ ਰੇਟ ਵੀ ਸਸਤਾ। ਬਹੁਤ ਜ਼ਿਆਦਾ ਸ਼ਰਾਬ ਦੀ ਸਮਗਲਿੰਗ ਜਿਹੜੀ ਹੈ ਨਾ ਉਹ ਹੁੰਦੀ ਹੈ ਜਿਨ੍ਹਾਂ ਜ਼ਿਲ੍ਹਿਆਂ ਦੇ ਨਾਲ ਇਹ ਹੱਦਾਂ ਲੱਗਦੀਆਂ ਨੇ, ਜਿਵੇਂ ਮੋਹਾਲੀ ਹੈ, ਰੋਪੜ ਆ, ਪਟਿਆਲਾ ਹੈ, ਇੱਧਰ ਆ ਜਾਓ ਤੁਸੀਂ ਬਠਿੰਡਾ ਜੋ ਮਾਨਸਾ ਲੱਗ ਗਿਆ, ਆ ਸਾਡਾ ਮੁਕਤਸਰ ਜ਼ਿਲ੍ਹਾ ਆ ਗਿਆ। ਸੋ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਰੈਵਨਿਊ ਜਿਹੜਾ ਨੁਕਸਾਨਿਆ ਜਾਂਦਾ। ਜਾਂ ਤਾਂ ਫਿਰ ਉਹਨੂੰ ਵੀ ਬਰੋਬਰ ਕਰ ਲਓ ਨਾ ਦੋਹਾਂ ਪਾਸਿਆਂ ਤੋਂ, ਫਿਰ ਹੀ ਤੁਹਾਡਾ ਰੈਵਨਿਊ ਜਿਹੜਾ ਵਧੀਆ ਜਨਰੇਟ ਹੋਏਗਾ। ਔਰ ਠੇਕੇਦਾਰੀ ਦੇ ਵਿੱਚ ਤੁਸੀਂ ਪਾਰਦਰਸ਼ਤਾ ਲਿਆਓ। ਆ ਜਿਹੜੇ ਮਹੀਨੇ ਮੂਨੇ ਮੰਨਦੇ ਨਜਾਇਜ਼ ਢੰਗ ਦੇ ਨਾਲ, ਇਹ ਸਭ ਕੁਛ ਬੰਦ ਕਰਕੇ ਤੇ ਹੁਣ ਸਿੱਧੂ ਸਾਹਿਬ ਆ ਹੀ ਗਏ, ਮੈਨੂੰ ਲੱਗਦਾ ਸਾਰਾ ਕੁਝ ਨਾ ਠੀਕ ਕਰ ਹੀ ਦੇਣਾ। ਉਹ ਕਹਿੰਦੇ ਸੀ ਕਿ ਤਮਿਲਨਾਡੂ 30-35 ਹਜ਼ਾਰ ਕਰੋੜ ਕਮਾਉਂਦਾ ਤੇ ਅਸੀਂ 5-6 ਹਜ਼ਾਰ ਕਰੋੜ ਤੇ ਤੁਰੇ ਫਿਰਦੇ ਹਾਂ। ਤਾਂ ਮੇਰੇ ਖਿਆਲ ਦੇ ਨਾਲ ਹੁਣ ਆਪਾਂ ਨੂੰ ਗੱਲਾਂ ਬੰਦ ਕਰ ਦੇਣੀਆਂ ਚਾਹੀਦੀਆਂ। ਅਗਲੇ ਸਾਲ ਤੋਂ 30-35 ਹਜ਼ਾਰ ਕਰੋੜ ਰੁਪਈਆ ਹੀ ਕਮਾਵਾਂਗੇ ਆਪਾਂ। ਉਹ ਸਾਂਭਣ ਦੇ ਲਈ ਬਾਦਲ ਹੋਣਾ ਵਾਲੇ ਟਰੱਕ ਜਿਹੜੇ ਮੰਗਾ ਲੈਣੇ ਚਾਹੀਦੇ ਆ ਜੀ। ਹਾਂ, ਜਿੰਨੇ ਨਹੀਂ ਉਹ ਇਹਨਾਂ ਦੀਆਂ ਬੱਸਾਂ ਹੀ ਵਾਧੂ ਨੇ, ਮੁੱਢੀਆਂ ਥੱਲੇ ਬਣੀਆਂ ਨੇ ਜਿੰਨੇ 'ਚ ਸਮਾਨ ਨਹੀਂ ਰੱਖਦੇ, ਜਿਵੇਂ ਜਹਾਜ਼ਾਂ ਵਾਲਾ ਹੁੰਦਾ ਰੱਖਣਾ ਜਾਂ ਬੈਗ ਰੱਖਣ ਵਾਲਾ, ਉੱਦਾਂ ਦਾ ਹੀ ਇਹਨਾਂ ਦਾ ਹੋਏਗਾ ਜੀ ਜੀ। 26 ਜੁਲਾਈ ਤੋਂ ਪੰਜਾਬ ਵਿੱਚ 10ਵੀਂ 11ਵੀਂ 12ਵੀਂ ਜਮਾਤ ਦੇ ਖੁੱਲ੍ਹਣਗੇ ਜੀ ਸਕੂਲ। ਉਹ ਚੰਗਾ ਜੀ, ਸਕੂਲ ਤੇ ਖੁੱਲ੍ਹਣੇ ਚਾਹੀਦੇ ਆ। ਹੁਣ ਵੇਖੋ ਕਰੋਨਾ ਤੇ ਉੱਡ ਪੁੱਡ ਹੀ ਗਿਆ। ਜਿਵੇਂ ਉਹ ਮੇਜਰ ਰਾਜਸਥਾਨੀ ਨੇ ਇੱਕ ਗਾਣਾ ਗਾਇਆ ਸੀ, ਕੀ ਖੰਭ ਲਾ ਕੇ ਉੱਡ ਗਈ ਮੇਲੇ 'ਚ ਉੱਥੇ ਆਈ ਨਾ।
ਉਦੋਂ ਇਹੋ ਜਿਹੇ ਗਾਣੇ ਹੁੰਦੇ ਸੀ ਨਾ ਪੁਰਾਣੇ ਜੀ ਜ਼ਮਾਨੇ ਦੇ ਮੇਲਿਆਂ ਮੂਲਿਆਂ ਦੇ। ਤੇ ਉਹੀ ਗੱਲ ਆ ਕਿ ਕਰੋਨਾ ਤੇ ਖੰਭ ਲਾ ਕੇ ਉੱਡ ਗਿਆ ਕਿਸੇ ਪਾਸੇ। ਤੇ ਮੈਂ ਕਹਿੰਦਾ ਕਿ ਆਵੇ ਵੀ ਨਾ ਹੋਣ, ਦੁਆ ਕਰਨੇ, ਕਿਉਂਕਿ ਕੇਸ ਤੇ ਸਾਰੇ ਪੰਜਾਬ ਦੇ ਵਿੱਚ ਜਿਹੜੇ ਆ ਉਹ ਰਹਿ ਗਏ, 50-60 ਗਏ। ਦੇਖ ਲਓ ਕਿਹੋ ਜਿਹਾ। ਤੇ ਵੈਕਸੀਨ ਲੱਗੀ ਨਹੀਂ ਅਜੇ, ਵੈਕਸੀਨ ਤੇ ਲੱਭ ਰਹੀ ਨਹੀਂ ਪੰਜਾਬ 'ਚ। ਇਹ ਵੀ ਇੱਕ ਕਹਿ ਲਓ ਕਿ ਬੜਾ ਜਿਹੜਾ ਵਿਗਿਆਨਕਾਂ ਲਈ ਚੈਲੰਜ ਆ ਕਿ ਕਰੋਨਾ ਗਿਆ ਕਿੱਧਰ ਆ, ਕੀ ਮੌਸਮ ਦਾ ਕੋਈ ਬਦਲਾਅ ਆ ਗਿਆ। ਤੇ ਜੇ ਆਖੋਗੇ ਕਿ ਗਰਮੀ ਹੋ ਗਈ ਸੀ ਕਰੋਨਾ ਨੂੰ, ਉਹਨੂੰ ਪੀਲੀਆ ਹੋ ਗਿਆ ਸੀਗਾ, ਛੁੱਟੀ ਤੇ ਚੱਲ ਗਿਆ, ਤੇ ਹੁਣ ਤੇ ਫੇਰ ਗਰਮੀ ਢਲ ਜਾਣੀ ਹੈ ਅੱਗੇ। ਇਹਦਾ ਮਤਲਬ ਕਿ ਫੇਰ ਮੌਸਮ ਦੇ ਅਨੁਸਾਰ ਹੀ ਚੱਲੇਗਾ ਉਹ। ਤੇ ਦੂਜੇ ਪਾਸੇ ਇੰਡੀਆ ਦੇ ਵਿੱਚ ਵੀ 30,000 ਕੇਸ ਰਹਿ ਗਏ ਆ। ਸਾਰਾ ਕੁਛ ਜਦੋਂ ਖੋਲ ਦਿੱਤਾ ਤੇ ਫਿਰ ਸਕੂਲ ਕਿਉਂ, ਜਵਾਕਾਂ ਦਾ ਤੇ ਬੇੜਾ ਗਰਕ ਕਰ ਦਿੱਤਾ ਇਹਨਾਂ ਨੇ ਪੜ੍ਹਾਈ ਦਾ। ਮੈਂ ਤੁਹਾਨੂੰ ਸੱਚ ਦੱਸਾਂ, ਜਵਾਕ ਢੀਠ ਹੋ ਚੁੱਕੇ ਜੇ ਤੁਹਾਡੇ ਆ ਜਿਹੜੇ ਆਨਲਾਈਨ ਪੜ੍ਹਦੇ। ਮਾਵਾਂ ਨੂੰ ਸਾਰੀ ਦਿਹਾੜੀ ਉਹ ਉਹਨਾਂ ਨੇ ਫਾਇ ਦਿੱਤਾ ਹੁੰਦਾ, ਉਹ ਬੋਝ ਕੇ ਜੇ ਮੈਡਮ ਕੋਈ ਸਵਾਲ ਕਰਦੀ ਉਹਨਾਂ ਨੂੰ ਕੰਨ 'ਚ ਦੱਸ ਦਿੰਦੀ ਹੈ ਕਿ ਇਹਦਾ ਜਵਾਬ ਆ ਦੇ। ਹੁਣ ਹਰੇਕ ਮਾਂ ਨੂੰ ਹੁੰਦਾ ਕਿ ਮੇਰਾ ਬੇਟਾ ਪਿੱਛੇ ਨਾ ਰਹਿ ਜਾਵੇ, ਮੇਰੀ ਬੇਟੀ ਪਿੱਛੇ ਨਾ ਰਹਿ ਜਾਵੇ। ਤੇ ਉਹਨਾਂ ਦਾ ਚੰਗਾ ਦਾ ਲੱਗਾ, ਉਹ ਸਗੋਂ ਕਹਿ ਦਿੰਦੇ ਹਾਂਜੀ ਇਹਦਾ ਕੀ ਆ, ਤਾਂ ਫਿਰ ਮਾਂ ਦੱਸੇਗੀ ਪਤਾ ਕਰਕੇ ਕਿ ਇਹਦਾ ਜਵਾਬ ਕੀ ਆ। ਖੈਰ ਬਹੁਤ ਨੁਕਸਾਨ ਹੋਇਆ ਪੜ੍ਹਾਈ ਦਾ। ਹੁਣ ਇਹਨਾਂ ਨੇ ਐਲਾਨ ਤੇ ਕੀਤਾ ਵਾ ਕਿ ਅਸੀਂ ਇਹ ਸਕੂਲ ਖੋਲਾਂਗੇ। ਪਹਿਲਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪੜਾਅਦਰ ਇਹ ਸਕੂਲ ਖੋਲ੍ਹੇ ਜਾਣਗੇ। ਜੇ ਵੱਡਿਆਂ ਦੇ ਸਕੂਲ ਖੁੱਲ੍ਹ ਗਏ, ਉਮੀਦ ਕਰਦੇ ਆ ਛੋਟੇ ਬੱਚਿਆਂ ਦੇ ਵੀ ਸਕੂਲ ਛੇਤੀ ਖੁੱਲ੍ਹ ਜਾਣਗੇ। ਤੇ ਦੁਆ ਹੀ ਕਰਦੇ ਆ ਕਿ ਸੁੱਖ ਸੁੱਖਾਂ ਦੇ ਨਾਲ ਸਾਰਾ ਕੁਛ ਰਵੇ। ਚਲੋ ਕਰੋਨਾ ਬਿਮਾਰੀ ਤੇ ਹੈ, ਸਭ ਨੂੰ ਪਤਾ ਹੀ ਆ। ਬਸ ਹੁਣ ਜਿੰਨਾ ਕਹਿਰ ਝੁੱਲ ਗਿਆ ਉਹ ਤੇ ਵਾਪਸ ਨਹੀਂ ਹੋਣਾ। ਐਦੋਂ ਵੱਧ ਤਬਾਹੀ ਨਾ ਹੋਵੇ ਕਿ ਬੱਚੇ ਸਾਡੇ ਨੰਨੇ ਮੁੰਨੇ ਜਾਣ ਸਕੂਲੇ, ਖੁਸ਼ੀਆਂ ਖੇੜੇ ਮਾਣਨ। 10ਵੀਂ 11ਵੀਂ 12ਵੀਂ ਇਹ ਸਕੂਲ ਹੁਣ ਖੁੱਲਣ ਜਾ ਰਹੇ ਆ। ਤੇ ਜੇ ਕਹਿੰਦੇ ਕਿ ਸਥਿਤੀ ਕੰਟਰੋਲ ਵਿੱਚ ਰਹਿੰਦੀ ਹੈ ਤੇ 2 ਅਗਸਤ ਤੋਂ ਸਕੂਲਾਂ ਵਿੱਚ ਹੋਰ ਕਲਾਸਾਂ ਵੀ ਸ਼ੁਰੂ ਕੀਤੀਆਂ ਜਾਣਗੀਆਂ। ਇਹਦਾ ਮਤਲਬ ਆਪਾਂ ਇੱਕ ਅੰਦਾਜ਼ਾ ਲਾ ਲੈਂਦੇ ਹਾਂ ਕਿ ਫੇਰ ਥੱਲੇ ਆ ਜਾਣਗੇ 9ਵੀਂ 7ਵੀਂ 8ਵੀਂ ਜਾਂ ਕਹਿ ਲਓ ਕਿ 6ਵੀਂ ਤੱਕ। ਤੇ ਜੇ ਫੇਰ ਵੀ ਸਥਿਤੀ ਠੀਕ ਰਹਿੰਦੀ ਆ ਤੇ ਫੇਰ ਇਹ ਹੌਲੀ ਹੌਲੀ ਨੰਨੇ ਮੁੰਨਿਆਂ ਦੇ ਸਕੂਲ ਵੀ ਖੋਲ ਦੇਣਗੇ। ਵੈਸੇ ਇਹਨਾਂ ਨੇ ਕਿਹਾ ਕਿ ਅਧਿਆਪਕਾਂ ਲਈ ਦੋਨੇ ਡੋਜ਼ਾਂ ਜਿਹੜੀਆਂ ਉਹ ਲਾਜ਼ਮੀ ਹੋਣਗੀਆਂ। ਬੱਚਿਆਂ ਵਾਸਤੇ ਤਾਂ ਤੁਹਾਨੂੰ ਪਤਾ ਕੋਈ ਟੀਕਾ ਬਣਿਆ ਨਹੀਂ। ਪਰ ਇੱਕ ਵੈਸੇ ਇੰਡੀਆ ਦੇ ਵਿੱਚੋਂ ਕਹਿ ਲਓ ਕਿ ਸੀਰੋ ਸਰਵੇ ਆਇਆ ਸਾਹਮਣੇ। ਸੀਰੋ ਸਰਵੇ ਤੁਸੀਂ ਸਮਝਦੇ ਹੀ ਹੋ ਨਾ ਕਿ ਜਿਸ ਤਰੀਕੇ ਨਾਲ ਹੁੰਦਾ ਕਿ ਉਹ ਰੈਂਡਮ ਕਰਦੇ ਆ ਟੈਸਟ ਜਿਸ ਤਰ੍ਹਾਂ ਜੀ। ਤਾਂ ਉਹਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ। ਕਾਫੀ ਵੱਡਾ ਸੀ ਇਹਦਾ ਸਕੇਲ ਜਿਹੜਾ ਸੀਗਾ ਨਾ, ਕਾਫੀ ਵੱਡਾ ਸੀ। ਕਹਿ ਲਓ ਕਿ 29-30 ਹਜ਼ਾਰ ਬੰਦਾ ਇਹਦੇ 'ਚ ਸ਼ਾਮਲ ਕੀਤਾ ਗਿਆ ਦੇਸ਼ ਦੇ ਤਕਰੀਬਨ 70-80 ਜ਼ਿਲ੍ਹਿਆਂ ਦੇ ਵਿੱਚੋਂ। ਤੇ ਉਹਦੇ 'ਚੋਂ ਪਾਇਆ ਗਿਆ ਵਾ ਕਿ ਤਕਰੀਬਨ ਲਾ ਲਓ ਕਿ 70% ਬੱਚਿਆਂ ਦੇ ਵਿੱਚ ਵੀ ਐਂਟੀਬਾਡੀ ਹੈ ਤੇ 67% ਆਬਾਦੀ ਨੂੰ ਮੰਨਦੇ ਆ ਕਿ ਇੰਡੀਆ ਦੇ ਵਿੱਚ ਕਰੋਨਾ ਹੋ ਚੁੱਕਾ ਹੈ, ਐਂਟੀਬਾਡੀ ਹੈ। ਤਾਂ ਇਹ ਇੱਕ ਕਹਿ ਲਓ ਕਿ ਸਾਡੇ ਵਾਸਤੇ ਸੁਖਦ ਗੱਲ ਆ। ਹਾਲਾਂਕਿ ਵੈਰੀਐਂਟ ਵਗੈਰਾ ਜਿੱਦਾਂ ਆਉਂਦੇ ਤੁਹਾਨੂੰ ਪਤਾ ਹੀ ਆ, ਰਿਸਕ ਤੇ ਰਹਿੰਦਾ ਹੀ ਆ। ਪਰ ਐਂਟੀਬਾਡੀ ਬੱਚਿਆਂ ਦੇ ਵਿੱਚ ਹੈ। ਮੇਰੇ ਖਿਆਲ ਦੇ ਨਾਲ ਇਹ ਇੱਕ ਬਹੁਤ ਵਧੀਆ ਗੱਲ ਆ, ਕਿਉਂਕਿ ਤੀਜੀ ਲਹਿਰ ਇਹੀ ਡਰਾਵਨੀ ਹੈ ਕਿ ਬੱਚਿਆਂ ਨੂੰ ਬੜਾ ਅਸਰ ਹੋਏਗਾ, ਬੱਚਿਆਂ ਨੂੰ ਬੜਾ ਅਸਰ ਹੋਏਗਾ। ਪਰ ਬਹਰਹਾਲ ਇੰਡੀਆ ਦੇ ਲਿਹਾਜ਼ ਨਾਲ ਦੇਖੀਏ ਤਾਂ ਇੱਕ ਅੱਜ ਵਿਗਿਆਨੀ ਨੇ, ਯਾਨੀ ਜਿਹੜੇ ਇਸ ਖੇਤਰ ਦੇ ਮਹਾਰਤ ਰੱਖਣ ਵਾਲੇ ਮਾਹਰ ਆ, ਉਹਨਾਂ ਨੇ ਬਿਲਕੁਲ ਡਿਫਰ ਹੁੰਦੇ ਆ, ਬਿਲਕੁਲ ਆਪਣਾ ਵਿਊ ਆਫ ਪੁਆਇੰਟ ਹੈ ਜਿਹੜਾ ਉਹ ਇਹਨਾਂ ਤੋਂ ਜੁਦਾ ਰੱਖਦਿਆਂ ਕਿਹਾ ਕਿ ਬਿਲਕੁਲ ਤੀਜੀ ਲਹਿਰ ਜਿਹੜੀ ਆ ਉਹ ਕੱਖ ਨਹੀਂ ਵਿਗਾੜ ਸਕਦੀ। ਇੱਕੋ ਇੱਕ ਬੰਦੇ ਨੇ ਹੌਸਲਾ ਦਿੱਤਾ, ਨਹੀਂ ਤੇ ਸਾਰੇ ਡਰਾਉਂਦੇ ਹੀ ਆ। ਜੀ ਜੀ ਜੀ। ਜਾਂਦੇ ਜਾਂਦੇ ਗੱਲ ਕਰ ਲਈਏ, ਨਮੋਸ਼ੀ ਭਰੀ ਖਬਰ ਆ, ਭਾਜਪਾ ਦੇ 2 ਆਗੂਆਂ ਨੇ ਖੁਦ ਚਲਵਾਈ ਸੀ ਗੋਲੀ। ਹਾਂਜੀ ਹਾਂਜੀ, ਇਹ ਤਾਂ ਦੇਖੋ ਫਿਰ ਹੁੰਦਾ ਹੀ ਆ ਨਾ, ਜੈਸੀ ਸੰਗਤ ਤੈਸੀ ਰੰਗਤ। ਇਹ ਕਸ਼ਮੀਰ ਦੇ ਆਗੂ ਆ ਤੇ ਜੈਸਾ ਇੱਥੋਂ ਦੇ ਕਰਦੇ ਆ, ਪੰਜਾਬ ਵਾਲੇ ਵੀ ਤੁਹਾਨੂੰ ਪਤਾ ਹੈਗੇ ਆ ਨਾ, ਕਈ ਗਰੁੱਪ ਇੱਥੇ ਤੁਰੇ ਫਿਰਦੇ ਆ, ਉਹ ਵੀ ਇਸ ਤਰ੍ਹਾਂ ਕਰਦੇ ਆ। ਤੇ ਇੱਧਰ ਜੇ ਗਾਂਹ ਲੱਗ ਜਾਊਗੀ ਹਿੰਦੀ ਪੱਟੀ ਇਲਾਕਾ ਆ ਜਿਹੜਾ, ਉਹ ਵੀ ਕਦੇ ਕਦੇ ਇਹੋ ਜਿਹੇ ਚੰਦ ਚਾੜ੍ਹਦੇ ਆ। ਇਹ ਕਸ਼ਮੀਰ ਦੇ ਆ, ਨਵੇਂ ਨਵੇਂ ਰਾਸ਼ਟਰਵਾਦੀ ਬਣੇ ਆ। ਇਹਨਾਂ ਨੇ ਆਖਿਆ ਤਾਏ ਦੀ ਧੀ ਚੱਲੀ ਸੀ, ਮੈਂ ਕਿਉਂ ਰਾਹ ਖਾਲੀ। ਇਹਨਾਂ ਨੇ ਵੀ ਚੰਦ ਚਾੜ ਦਿੱਤਾ ਜੀ। ਇਹਨਾਂ ਦੇ ਨਾਂ ਹੈਗੇ ਆ ਇਸ਼ਫਾਕ ਅਹਿਮਦ ਤੇ ਬਸ਼ਾਰਤ ਅਹਿਮਦ। ਦੋਨੇ ਹੀ ਭਾਜਪਾ ਦੇ ਕਹਿ ਲਓ ਕਿ ਚੇਲੇ ਆ। ਤੇ ਇਹਨਾਂ ਨੇ ਵੈਸੇ ਖੜੀ ਕੀਤੀ ਹੈ, ਤੁਹਾਨੂੰ ਪਤਾ, ਲੀਡਰਸ਼ਿਪ ਆਪਣੀ ਕਸ਼ਮੀਰ ਦੇ ਵਿੱਚ। ਤੇ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਦੇ ਕੋਲ ਗਨਮੈਨ ਸੀਗੇ। ਇਹਨਾਂ ਨੂੰ ਮਹਿਸੂਸ ਹੋਇਆ ਕਿ ਗਨਮੈਨ ਤੇ ਘੱਟ ਨੇ ਤੇ ਆਪਾਂ ਗਨਮੈਨ ਵੱਧ ਕਿਵੇਂ ਲਈਏ। ਗਨਮੈਨਾਂ ਨੇ ਆਖਿਆ ਅਸੀਂ ਦੱਸ ਦਿੰਦੇ ਹਾਂ ਅਸੀਂ ਕਾਹਦੇ ਵਾਸਤੇ ਅੰਦੋਰ, ਅਸੀਂ ਗੋਲੀਆਂ ਮਾਰਾਂਗੇ ਤੁਹਾਨੂੰ ਤੇ ਤੁਸੀਂ ਆਖਦੇ ਹੋ ਅੱਤਵਾਦੀ ਹਮਲਾ ਹੋ ਗਿਆ। ਸੋ ਉਹੀ ਗੱਲ ਆ, ਬਚ ਬਚਾ ਕੇ ਫੈਰ ਫੂਰ ਮਾਰੇ, ਹਸਪਤਾਲ ਲੈ ਗਏ। ਉੱਥੇ ਪੁਲਿਸ ਵਾਲੇ ਬੜੇ ਤੁਹਾਨੂੰ ਪਤਾ ਚਤੁਰ ਚਲਾਕ ਹੁੰਦੇ ਆ।
ਉਹਨਾਂ ਨੇ ਉਸ ਹਿਸਾਬ ਨਾਲ ਰੇਂਜ ਰੂਜ ਦਾ ਹਿਸਾਬ ਲਾ ਲੈਂਦੇ ਕਿ ਕਿੰਨੀ ਦੂਰੋਂ ਫਾਇਰ ਹੋਇਆ, ਕਿੰਨਾ ਤ੍ਰਿਸ਼ਮਾ ਵੱਜਾ। ਇਹ ਪੁਲਿਸ ਖੋਜੀ ਬਹੁਤ ਹੁੰਦੀ ਆ, ਤੇ ਚਲਦੀ ਆਪਦੇ ਹਿਸਾਬ ਨਾਲ ਹੋਵੇ ਤੇ ਬਹੁਤ ਕੁਝ ਕਰ ਸਕਦੀ ਹੈ। ਚਾਬੀ ਨਾਲ ਚੱਲਦੀ ਹੈ ਤਦ ਰੌਲਾ ਪੈ ਜਾਂਦਾ ਹੈ। ਤੇ ਉਹ ਜਿਹੜੇ ਹੈਗੇ ਸੀ ਘੋਚਰੀ ਬੰਦੇ, ਉਹਨਾਂ ਨੇ ਉੱਥੇ ਪੁਲਿਸ ਵਾਲਿਆਂ ਨੇ ਆਖਿਆ ਕਿ ਇਹ ਮਾਮਲਾ ਪੁੱਠਾ ਲੱਗਦਾ ਜੀ। ਉਹ ਨਹੀਂ ਸਾਹਿਬ ਜੀ, ਉਹ ਗਲਤੀ ਨਾਲ ਵੱਜ ਗਿਆ ਸੀ, ਉਹ ਗਨਮੈਨ ਹੀ ਕਹਿੰਦੇ। ਤੇ ਉਹਨਾਂ ਨੇ ਜਦੋਂ ਫਿਰ ਧੌਣ ਮਰੋੜੀ, ਕਹਿੰਦੇ ਆਹ ਮਾਮਲਾ ਗਲਤੀ ਨਾਲ ਨਹੀਂ ਵੱਜੀ, ਗਲਤੀ ਕਰ ਬੈਠੇ ਆ। ਸੋ ਆਹ ਹਾਲ ਜੇ ਭਾਰਤੀ ਜਨਤਾ ਪਾਰਟੀ ਵਾਲਿਆਂ ਦਾ, ਸਸਪੈਂਡ ਕਰ ਦਿੱਤੇ ਗਏ ਆ। ਇਹ ਇੱਕ ਜਿਹੜਾ ਇਸ਼ਫਾਕ ਆ, ਇਹ ਭਾਜਪਾ ਦਾ ਉਹਦਾ ਜਿਹੜਾ ਜ਼ਿਲ੍ਹਾ ਪ੍ਰਧਾਨ ਹੈ ਉਹਦਾ ਮੁੰਡਾ ਆ। ਵੈਸੇ ਗਾਂ ਦੀਆਂ ਗੱਲਾਂ ਨੇ, ਇਹਨਾਂ ਦਾ ਬੰਦਾ ਇਹੋ ਜਿਹੀਆਂ ਖਬਰਾਂ ਦਿੰਦੇ ਨਹੀਂ ਹੈ। ਮੈਨੂੰ ਯਾਦ ਆ 1 ਸਾਲ ਪਹਿਲਾਂ ਭਾਰਤੀ ਜਨਤਾ ਪਾਰਟੀ ਦਾ ਇੱਕ ਆਗੂ ਸੀ ਤਾਰਿਕ ਅਹਿਮਦ ਮੀਰ, ਉਹਨੂੰ ਇਸ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀਗਾ ਕਿ ਉਹ ਹਿਜ਼ਬੁਲ ਮੁਜਾਹਿਦੀਨ ਨੂੰ ਹਥਿਆਰ ਸਪਲਾਈ ਕਰਦਾ ਸੀਗਾ। ਭਾਰਤੀ ਜਨਤਾ ਪਾਰਟੀ ਦਾ ਆਗੂ। ਇਹ ਖਬਰਾਂ ਨੱਪ ਲੈਂਦੇ ਨੇ, ਪਰ ਨੱਪਣੀਆਂ ਨਹੀਂ ਚਾਹੀਦੀਆਂ। ਖੁੱਲ੍ਹ ਕੇ ਮੈਦਾਨ 'ਚ ਆਉਣਾ ਚਾਹੀਦਾ, ਪਤਾ ਲੱਗਣਾ ਚਾਹੀਦਾ ਕਿ ਕਿਸ ਤਰ੍ਹਾਂ ਦੇਸ਼ ਦੀ ਸੇਵਾ ਕਰ ਰਹੇ ਨੇ ਮੁੰਡੇ। ਜੀ ਬਿਲਕੁਲ, ਇੱਦਾਂ ਦੇ ਵਾਕਿਆ ਜਿਹੜੇ ਬਹੁਤ ਨੇ। ਅਤੇ ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਮਿੰਟੂ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਜੀ ਅਗਲੀ ਵਾਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੱਸੋ ਜੀ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM,